ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰੀਗਾ ਜੀ। ਮਿੰਟੂ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 468 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 468 272 2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਅਨ ਅਟਾਰਨੀ ਟਰਕੀਅਨ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇ ਵੁੱਡਲੈਂਡ, ਪਰਮਜੀਤ ਕੌਰ ਅੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਲੀਵ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ। ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209 277 0113 ਤੇ ਇੰਟਰਲਿਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸੇ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 468 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 11 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸ਼ੁੱਕਰਵਾਰ ਹੈ। ਖਬਰਾਂ ਦੀ ਜੇ ਸ਼ੁਰੂਆਤ ਮਿੰਟੂ ਜੀ ਕਰੀਏ ਪੰਚਾਇਤੀ ਚੋਣਾਂ ਤੋਂ। ਇਸ ਟਾਈਮ ਪੰਜਾਬ ਦਾ ਸਭ ਤੋਂ ਵੱਧ ਭਖਦਾ ਇਹ ਮੁੱਦਾ ਹੈ। ਪੰਜਾਬ ਸਰਕਾਰ ਦੇ ਕਈ ਮੰਤਰੀ ਵੀ ਜ਼ਦ ਦੇ ਵਿੱਚ ਆ ਰਹੇ ਨੇ ਤੇ ਕੋਰਟ ਦੇ ਵਿੱਚ ਜਿਹੜੇ ਸਾਡੇ ਪੰਜਾਬ ਸਰਕਾਰ ਦੇ ਅਟਾਰਨੀ ਜਨਰਲ ਨੇ ਉਹਨਾਂ ਨੂੰ ਉੱਥੇ ਸਫਾਈਆਂ ਦੇਣੀਆਂ ਪੈ ਰਹੀਆਂ ਨੇ। ਐਡਵੋਕੇਟ ਜਨਰਲ ਨੇ, ਅਟਾਰਨੀ ਜਨਰਲ ਨਹੀਂ, ਐਡਵੋਕੇਟ ਜਨਰਲ। ਪੰਚਾਇਤੀ ਚੋਣਾਂ ਸੰਬੰਧੀ ਸੁਣਵਾਈ ਹੁਣ ਸੋਮਵਾਰ ਤੱਕ ਟਲ ਗਈ ਹੈ ਜੀ। ਪਰ ਪੰਜਾਬੀ ਰੇਡੀਓ ਯੂਐਸਏ ਤੇ ਅਸੀਂ ਇੱਕ ਖਬਰ ਬ੍ਰੇਕ ਕਰਦੇ ਹਾਂ ਜੀ ਕਿ ਅਰਵਿੰਦ ਮੋਦੀ ਜਿਹੜੇ ਕਿ ਸਾਬਕਾ ਆਈਆਰਐਸ ਹੈ, ਆਈਆਰਐਸ ਤੁਸੀਂ ਸਮਝਦੇ ਹੋ, ਇਹਨਾਂ ਨੂੰ ਅਪਾਇੰਟ ਕੀਤਾ ਗਿਆ ਚੀਫ ਐਡਵਾਈਜ਼ਰ ਫਿਜ਼ੀਕਲ ਅਫੇਅਰਸ ਇਨ ਦਾ ਡਿਪਾਰਟਮੈਂਟ ਆਫ ਫਾਈਨੈਂਸ। ਮਤਲਬ ਕਿ ਫਾਈਨੈਂਸ ਦੇ ਡਿਪਾਰਟਮੈਂਟ ਦੇ ਵਿੱਚ ਵੀ ਆ ਗਏ ਸਨ। ਤੇ ਇਹਨਾਂ ਨੂੰ ਲਿਖਿਆ ਹੈ ਕਿ he will be working on honorary basis. He will be granted the rank of cabinet minister of the government of Punjab and will be entitled to TA, DA ਤੇ ਬਾਕੀ ਸਭ ਕੁਝ। ਲੋ ਜੀ, ਜਿਹੜੀਆਂ ਗੱਲਾਂ ਆਪਾਂ ਕਰਦੇ ਸੀਗੇ, ਸ਼ੁਰੂਆਤ ਹੋ ਗਈ ਆ। ਇਹ ਲੈਟਰ ਮੇਰੇ ਮਿੱਤਰ ਨੇ ਹੁਣੇ ਮੈਨੂੰ ਭੇਜਿਆ ਤੇ KAPC ਨਾ ਕੱਲ ਹੀ ਚੀਫ ਸੈਕਟਰੀ ਬਣਦੇ ਆ, ਅੱਜ ਹੀ ਨਿਯੁਕਤੀ ਹੋ ਜਾਂਦੀ ਆ। ਹੁਣ ਹੋਰ ਕੋਈ ਕਿਸੇ ਨੂੰ ਭੁਲੇਖਾ ਰਹਿ ਗਿਆ ਹੋਵੇ ਤੇ ਮੇਰੇ ਖਿਆਲ ਦੇ ਨਾਲ ਬਈ ਹੁਣ ਰੱਬ ਹੀ ਰੱਖਾ। ਖੈਰ ਕਰੋ ਪ੍ਰਵੀਨ ਜੀ ਗੱਲ, ਆਪਾਂ ਆਈਏ ਮੁੱਦੇ ਤੇ ਜੀ। ਜਿਹੜੀ ਗੱਲ, ਹਾਂਜੀ ਬਿਲਕੁਲ, ਪੰਚਾਇਤੀ ਚੋਣਾਂ ਦੀ ਗੱਲ ਕੀਤੀ ਸੀ ਆਪਾਂ। ਸੁਣਵਾਈ ਕਹਿੰਦੇ ਸੋਮਵਾਰ ਤੱਕ ਟਲ ਗਈ ਹੈ ਜੀ। ਦੇਖੋ ਗੱਲ ਕੀ ਆ ਕਿ ਇਸ ਵੇਲੇ 650 ਪਟੀਸ਼ਨ ਜਿਹੜੀ ਆ ਉਹਦੇ ਤੇ ਸੁਣਵਾਈ ਹੋਣੀ ਹੈ ਸੋਮਵਾਰ, ਕਿਉਂਕਿ ਵਿੱਚ ਆ ਗਿਆ ਸ਼ਨੀਚਰ ਤੇ ਐਤਵਾਰ। ਹੁਣ ਸੋਮਵਾਰ ਸੁਣਵਾਈ ਹੋਏਗੀ। ਪਰ ਪ੍ਰਵੀਨ ਜੀ ਬੜੀਆਂ ਜਗੋ-ਤੇਰ ਦੀਆਂ ਕਹਾਣੀਆਂ ਨੇ। ਅੱਜ ਹੀ ਮੈਨੂੰ ਇੱਕ ਸੱਜਣ ਨੇ ਸੰਪਰਕ ਕੀਤਾ, ਤੁਹਾਡੇ ਮੁਕਤਸਰ ਤੋਂ ਹੀ ਸਨ, ਆਪਣੇ ਪੱਤਰਕਾਰ ਦੋਸਤ, ਉਹਨਾਂ ਤੋਂ ਨੰਬਰ ਲੈ ਕੇ ਜੀ। ਤਾਂ ਉਸ ਬਾਈ ਨੇ ਜਿਹੜੀ ਗੱਲ ਮੈਨੂੰ ਦੱਸੀ ਸਰ, ਤਾਂ ਮੈਂ ਤਾਂ ਹੈਰਾਨ ਰਹਿ ਗਿਆ। ਉਹ ਕੈਨੇਡਾ ਤੋਂ ਗਿਆ ਤੇ ਲੋਹਗੜ੍ਹ ਪਿੰਡ ਦੇ ਵਿੱਚ ਉਸਨੇ ਜਾ ਕੇ ਇਲੈਕਸ਼ਨ ਲੜਨਾ ਸੀਗਾ ਜੀ। ਸਭ ਕਮਾਲ ਇਹ ਹੋਈ ਕਿ ਉਹਦੇ ਕਾਗਜ਼ ਭਰਨ ਤੋਂ ਬਾਅਦ ਕਿਹਾ ਗਿਆ ਕਿ ਤੂੰ NOC ਤੇ ਐਫੀਡੇਵਿਟ ਲਾਇਆ ਹੀ ਨਹੀਂ। ਅੱਛਾ। ਉਸਨੇ ਕਿਹਾ ਕਿ ਨਹੀਂ ਮੈਂ ਲਾਇਆ। ਤਾਂ ਜਦੋਂ ਉਸਨੇ ਉੱਚ ਅਧਿਕਾਰੀਆਂ ਤੱਕ ਪਹੁੰਚ ਕਰਨ ਦੀ ਕੋਸ਼ਿਸ਼ ਕੀਤੀ ਤਾਂ ਦੱਸਦੇ ਆ ਕਿ ਭਾਈ ਉਸ ਤੋਂ ਬਾਅਦ ਇੱਕ ਅਫਸਰ ਨੇ ਉਹਨੂੰ ਗਾਲਾਂ ਕੱਢੀਆਂ। ਅੱਛਾ। ਤੇ ਕਮਾਲ ਦੀ ਗੱਲ ਹੈ ਕਿ ਉਸ ਮੁੰਡੇ ਦੇ ਪਾਸ ਸਾਰੇ ਸਬੂਤ ਸੀ, ਕਿਉਂਕਿ ਉਹਨੇ PDF ਬਣਾਈ ਸੀ ਸਾਰੇ ਕਾਗਜ਼ਾਂ ਦੀ। ਮਤਲਬ ਕਿ ਕੀ ਕਿਹਾ ਗਿਆ, ਜਦੋਂ ਰੌਲਾ ਪੈ ਗਿਆ ਕਿ ਇਹਨੇ NOC ਨਹੀਂ ਲਾਈ, ਇਹਨੇ ਐਫੀਡੇਵਿਟ ਨਹੀਂ ਲਾਇਆ, ਉਹਨੇ PDF ਕੱਢ ਕੇ ਯਾਨੀ 2 ਕਾਗਜ਼ ਵਿੱਚੋਂ ਗਏ। ਹੁਣ ਉਸ ਮੁੰਡੇ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਹੈ ਹਿਸਾਬ ਨਾਲ। ਮਤਲਬ ਕਿ ਅਜੀਬੋ-ਗਰੀਬ ਕਹਾਣੀਆਂ ਨੇ ਪ੍ਰਵੀਨ ਜੀ। ਹੁਣ ਮੈਂ ਟੈਲੀਵਿਜ਼ਨ ਤੇ ਡਿਬੇਟ ਦੇਖ ਰਿਹਾ ਸੀਗਾ, ਉਹਦੇ ਵਿੱਚ ਡਿੰਪੀ ਢਿੱਲੋਂ ਜੀ ਗਿੱਦੜਬਾਹੇ ਦੇ ਵਿੱਚ ਉਹ ਬੜੇ ਜ਼ੋਰ ਸ਼ੋਰ ਨਾਲ ਕਹਿ ਰਹੇ ਸੀਗੇ ਕਿ ਟੈਕਨੀਕਲ ਆਧਾਰ ਤੇ ਹੀ ਸਾਰੇ ਕਾਗਜ਼ ਰੱਦ ਹੋਏ ਆ। ਸਰ 15,000 ਕਾਗਜ਼ ਰੱਦ ਹੋਇਆ। ਇਹ ਤੇ ਕਮਾਲ ਦੀ ਟੈਕਨੀਕਲਿਟੀ ਹੈ ਨਾ ਜੀ। ਉਹ ਗੱਲ ਇਹ ਆ ਕਿ
ਹੁਣ ਸੋਮਵਾਰ ਸੁਣਵਾਈ ਹੋਏਗੀ। ਮੈਨੂੰ ਇਹ ਆਸਾਰ ਘੱਟ ਲੱਗਦੇ, ਇਸ ਗੱਲ ਦੇ ਇਮਕਾਨ ਪ੍ਰਵੀਨ ਵੀ ਘੱਟ ਲੱਗਦੇ ਆ ਜੀ ਕਿ ਇਲੈਕਸ਼ਨ ਸਟੇ ਹੋਏਗਾ। ਇਹ ਆ ਕਿ ਬਹੁਤ ਸਾਰਾ ਜਿਹੜਾ ਇਹਨਾਂ ਨੇ ਖਲਾਰਾ ਪਾਇਆ ਸੀ ਉਹ ਇੱਕ ਤੇ ਲੋਕਾਂ ਦੇ ਸਾਹਮਣੇ ਆ ਗਿਆ, ਐਕਸਪੋਜ਼ ਹੋ ਗਿਆ। ਤੇ ਦੂਜੀ ਗੱਲ ਹੈ ਸਾਹਿਬ ਕਿ ਹੁਣ ਜੇ ਆਪਾਂ ਦੇਖੀਏ ਤਾਂ ਜਿਹੜੇ ਉੱਥੇ ਗਏ ਨੇ ਉੱਥੇ ਜ਼ਰੂਰ ਸਟੇ ਹੋ ਜਾਏਗਾ। ਹੁਣ ਇੱਕ ਹੋਰ ਵੀ ਖਬਰ ਜਿਹੜੀ ਹੈ ਇਸ ਵੇਲੇ ਬੜੀ ਜ਼ਿਆਦਾ ਸੁਰਖੀਆਂ 'ਚ ਹੈ। ਅੱਜ ਇੱਕ ਕੈਬਨਿਟ ਮੰਤਰੀ ਦੀ ਆਡੀਓ ਵਾਇਰਲ ਹੋ ਰਹੀ ਆ, ਵਿਕਰਮ ਸਿੰਘ ਮਜੀਠੀਆ ਨੇ ਸ਼ੇਅਰ ਕੀਤੀ ਆ, ਕਹਿੰਦੇ ਕਿ ਸੀਬੀਆਈ ਜਾਂਚ ਪੜਤਾਲ ਕਰੇ। ਉਹਦੇ 'ਚ ਕਥਿਤ ਜਿਹੜੀ ਇਹ ਆਡੀਓ ਆ, ਪ੍ਰਵੀਨ ਜੀ ਉਹ ਸਿੱਧਾ ਹੀ ਧਮਕਾ ਰਹੇ ਨੇ, ਕਹਿ ਰਹੇ ਕਿ ਅਗਲੀ ਵਾਰ, ਜਿਵੇਂ ਉਹ ਬੋਲਦੇ ਹੁੰਦੇ ਧਾਲੀਵਾਲ ਸਾਹਿਬ, ਅਗਲੀ ਵਾਰ ਤੂੰ ਮਰਦੀ ਐਤਕੀ ਦੂਜੀ ਧਿਰ ਨੂੰ ਮੰਨਦੇ। ਤਾਂ ਮਤਲਬ ਕਿ ਜੇ ਮੰਤਰੀ ਤੁਸੀਂ ਦੇਖੋ ਇਹਨਾਂ ਬੰਦਿਆਂ ਦਾ ਕੋਈ ਦੀਨਮਾਨ ਹੈਗਾ। 2-2.5 ਸਾਲਾਂ 'ਚ ਬਿਲਕੁਲ ਇਹ ਗਰਕ ਹੀ ਗਏ ਨੇ। ਹਾਲੇ ਮੁੱਖ ਮੰਤਰੀ ਕੀ ਤਾਕੀਦ ਕਰਕੇ ਹਟੇ ਸਨ ਕਿ ਅਸੀਂ ਪਿੰਡਾਂ 'ਚ ਸਿਆਸੀ ਦਖਲ ਨਹੀਂ ਦੇਣਾ ਸਾਹਿਬ। ਹਾਂਜੀ ਬਿਲਕੁਲ। ਤੇ ਲਓ ਇਸ ਆਡੀਓ ਦੀ ਕਰਾਓ ਜਾਂਚ, ਹੁਣ ਜਾਂਚ ਕਰਾਓ ਤੇ ਇਹਨੂੰ ਕੱਢੋ ਬਾਹਰ। ਮਤਲਬ ਕਿ ਸਿੱਧਾ ਹੀ ਕੰਮ ਚੱਲ ਪਿਆ ਯਾਰ। ਤੁਹਾਡੇ ਤੇ ਮੰਤਰੀ ਲੱਗੇ ਹੋ, ਕੀ ਸਰਪੰਚੀ ਕਿੱਡੀ, ਕੀ ਇਹਦੇ ਵਿੱਚ ਬਈ ਹੈਗਾ ਕੋਈ 60-70 ਹਜ਼ਾਰ ਪੈਨਸ਼ਨ ਲੱਗ ਜਾਣੀ ਆ? ਕੀ ਸਰਪੰਚੀ, ਕੁਝ ਨਹੀਂ, ਗ੍ਰਾਂਟ ਤੁਸੀਂ ਦਿੰਦੇ ਨਹੀਂ, ਕੁਝ ਲੈਣਾ ਨਹੀਂ, ਕੋਈ ਦੇਣਾ ਨਹੀਂ। ਇੱਕ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨੂੰ ਇੱਕ ਚੌਧਰ ਦੀ ਪੂਛ ਚਾਹੀਦੀ ਆ। ਉਹਦੇ ਲਈ ਬੰਦੇ ਮਰ ਜਾਣ, ਉਹਦੇ ਲਈ ਕਰੋੜਾਂ ਦੀ ਬੋਲੀ ਲਾ ਦਿੰਦੇ, ਸਿਰਫ ਤੇ ਸਿਰਫ ਇੱਕ ਈਗੋ ਨੂੰ ਪੱਠੇ ਪਾਉਣ ਲਈ। ਇਸ ਟਾਈਮ ਜ਼ਿਆਦਾਤਰ ਲੋਕ ਜਿਹੜੇ ਆ ਨਾ, ਉਹ ਬਸ ਕਿ ਸਾਡੇ ਘਰੇ ਇੱਕ ਚੌਧਰ ਆ ਜਾਵੇ, ਲੋਕ ਸਵੇਰ ਤੋਂ ਆਉਣਾ ਸਟਾਰਟ ਕਰ ਦੇਣ, ਕੋਈ ਕਵੇ ਸਰਪੰਚ ਸਾਹਿਬ ਸਾਈਨ ਕਰੋ ਜੀ, ਬਸ ਆਹੀ ਚੀਜ਼ਾਂ ਲੈ ਕੇ ਬੈਠ ਗਈਆਂ ਨੇ। ਤਾਂ ਹੁਣ ਹੋਣ ਡਿਆ ਇਲੈਕਸ਼ਨਾਂ ਦੇ ਵਿੱਚ। ਬਾਕੀ ਕੋਰਟ 'ਚ ਕੀ ਹੋਏਗਾ ਇਹ ਸੋਮਵਾਰ ਤੈਅ ਹੋਏਗਾ। ਪਰ ਪੰਜਾਬ 'ਚ ਜੋ ਹੋ ਰਿਹਾ ਉਹ ਮੈਂ ਤੁਹਾਨੂੰ ਸ਼ੁਰੂਆਤ 'ਚ ਦੱਸ ਦਿੱਤਾ ਸੀ। ਚਲੋ ਹੁਣ ਟੈਲੀਵਿਜ਼ਨ ਚੈਨਲਾਂ ਤੇ ਵੀ ਪੱਟੀ ਚੱਲ ਪਈ ਹੈ ਤੇ ਸਵੇਰੇ ਹੁਣ ਤੁਸੀਂ ਦੇਖਣਾ ਕਿ ਇਸ ਖਬਰ ਤੇ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਲੋਕ ਜਾਗਰੂਕ ਹੋ ਕੇ ਬੋਲਣਗੇ ਵੀ, ਬੋਲਣਾ ਵੀ ਚਾਹੀਦਾ। ਪਰ ਬਿਲਕੁਲ ਪੰਜਾਬ ਨੂੰ ਇੱਕ ਬਸਤੀ ਬਣਾ ਦਿੱਤਾ ਗਿਆ। ਔਰ ਤੁਸੀਂ ਦੇਖੋ 2-2.5 ਸਾਲ ਜੋ ਬਚਿਆ ਖੁਚਿਆ ਉਹ ਵੀ ਜਿੱਦਾਂ ਆਪਾਂ ਕਹਿੰਦੇ ਆ ਨਾ, ਥੱਲੇ ਦੇਗ ਦੇ ਥੱਲੇ ਚੌਲ ਜੇ ਲੱਗੇ ਰਹਿੰਦੇ ਆ ਹਨਾ, ਤਾਂ ਉਹ ਵੀ ਘਰੋੜੀ ਦੀ ਜਿਹੜੀ ਹੁੰਦੀ ਹੈ ਨਾ, ਬਸ ਉਹ ਵੀ ਮੰਜ ਜਾਏਗੀ। ਸੋ ਇਹ ਹਾਲਤ ਹੈ ਇਸ ਵੇਲੇ। ਜੀ। ਤੇ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਸੱਦ ਲਈ ਹੈ ਜੀ। ਦੇਖੋ ਅਕਾਲੀ ਦਲ ਨੇ ਕੋਰ ਕਮੇਟੀ ਦੀ ਮੀਟਿੰਗ ਇਹ ਸੱਦੀ ਆ ਕਿ ਬਈ ਸ਼ਾਇਦ ਪੰਚਾਇਤੀ ਚੋਣਾਂ ਦਾ ਜਿਹੜਾ ਹੈ ਉਹ ਮਾਹੌਲ ਹੈ ਤੇ ਆਪਣੀ ਸਟ੍ਰੈਟਜੀ ਜਿਹੜੀ ਆ ਉਹ ਤੈਅ ਕੀਤੀ ਜਾਵੇ। ਠੀਕ ਹੈ ਜੀ। 15 ਅਕਤੂਬਰ ਨੂੰ ਇਹ ਹੋਣੀ ਆ, 12 ਵਜੇ ਚੰਡੀਗੜ੍ਹ ਮੁੱਖ ਦਫ਼ਤਰ ਹੈ ਜਿਹੜਾ ਇਹਨਾਂ ਦਾ। ਪਰ ਮੇਰੇ ਖਿਆਲ ਦੇ ਨਾਲ ਇਹ ਠੀਕ ਆ, ਅਕਾਲੀ ਦਲ ਦੇ ਵੀ 16% ਜਿੰਨੇ ਵੀ ਟੋਟਲ ਹੈਗੇ ਨੇ ਨਾਮਜ਼ਦਗੀਆਂ ਦੇ ਵਿੱਚ, 16% ਇਹਨਾਂ ਦੇ ਵੀ ਆਪਣੇ ਸਰਪੰਚ ਖਲੋਤੇ ਆ। ਕੋਈ ਛੋਟੀ ਗਿਣਤੀ ਨਹੀਂ ਹੈ। 58 ਆਮ ਆਦਮੀ ਪਾਰਟੀ ਦੇ ਆ ਤੇ ਸ਼ਾਇਦ 18 ਆ ਗਏ ਕਾਂਗਰਸੀਆਂ ਦੇ, 16 ਇਹਨਾਂ ਦੇ। ਹੁਣ ਵੱਡੀ ਗੱਲ ਤੇ ਇਹ ਹੈ ਨਾ ਕਿ ਕੀ ਪੰਚਾਇਤੀ ਚੋਣਾਂ ਦੀ ਸਟ੍ਰੈਟਜੀ ਹੈ ਜਾਂ ਇਹ ਆ ਸਰ ਕਿ ਮਤਲਬ ਹੁਣ ਐਸਜੀਪੀਸੀ ਪ੍ਰਧਾਨ ਦੀ ਵੀ ਚੋਣ ਹੈ ਨਾ, ਕहीं पे निगाहें कहीं पे निशाना। ਤੇ ਬਾਕੀ ਗੱਲ ਇਹ ਹੈ ਕਿ ਸੁਖਬੀਰ ਸਿੰਘ ਬਾਦਲ ਬਾਰੇ ਜੋ ਸਿੰਘ ਸਾਹਿਬਾਨਾਂ ਨੇ ਫੈਸਲਾ ਲੈਣਾ ਹੈ ਉਹ ਸਿੰਘ ਸਾਹਿਬਾਨ ਇਕੱਤਰ ਤਾਂ ਕਰ ਨਹੀਂ ਰਹੇ, ਪਰ ਸੁਖਬੀਰ ਸਿੰਘ ਬਾਦਲ ਧਰਨੇ ਬਤੌਰ ਪ੍ਰਧਾਨ ਉਹ ਵੀ ਲਾਉਣ ਲੱਗ ਪਿਆ। ਤੇ ਹੁਣ ਮੈਨੂੰ ਲੱਗਦਾ ਕੋਰ ਕਮੇਟੀ ਦੀ ਸ਼ਾਇਦ ਮੀਟਿੰਗ 'ਚ ਵੀ ਬੈਠਣਗੇ। ਕੋਰ ਕਮੇਟੀ ਦਾ ਮਤਲਬ ਤੇ ਇਹੋ ਹੀ ਹੈ ਨਾ ਸਰ। ਜੀ। ਪਰ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਕਿਉਂਕਿ ਐਤਕੀ ਇਮਤਿਹਾਨ ਕਰੜਾ ਨਾ ਹੋ ਜਾਵੇ, ਇਸ ਕਰਕੇ ਅਗੇਤਾ ਇਲੈਕਸ਼ਨ ਵੀ ਕਰਵਾਇਆ ਜਾ ਰਿਹਾ ਹੈ। ਤੇ ਮੈਨੂੰ ਲੱਗਦਾ ਹੈ ਕਿ ਬੇਸ਼ੱਕ ਪੰਚਾਇਤੀ ਚੋਣਾਂ ਬਾਰੇ ਵੀ ਗੱਲ ਕੀਤੀ ਜਾਵੇ, ਪਰੰਤੂ ਇੱਥੇ ਕਿਤੇ ਨਾ ਕਿਤੇ ਕਹਿ ਲਓ ਕਿ ਜ਼ਿਆਦਾਤਰ ਜਿਹੜਾ ਧਿਆਨ ਆ ਮੈਨੂੰ ਲੱਗਦਾ ਕਿ ਐਸਜੀਪੀਸੀ ਪ੍ਰਧਾਨਗੀ ਤੇ ਵੀ ਰਹੇਗਾ। ਜੀ। ਤੇ ਮੁੱਖ ਮੰਤਰੀ ਸਾਹਿਬ ਨੇ ਰਾਜਪਾਲ ਦੇ ਨਾਲ ਮੁਲਾਕਾਤ ਕੀਤੀ ਹੈ ਜੀ। ਇੰਟਰਸਟਿੰਗ ਹੈ, ਰੌਚਕ ਹੈ ਜੀ। ਕਹਾਣੀਆਂ ਰੌਚਕ ਵਾਪਰ ਰਹੀਆਂ ਨਾ। ਹੁਣ ਅੱਜ ਹੀ ਐਡੀ ਵੱਡੀ ਅਪੁਆਇੰਟਮੈਂਟ, ਪ੍ਰਵੀਨ ਜੀ ਕੋਈ ਛੋਟੀ ਅਪੁਆਇੰਟਮੈਂਟ ਨਹੀਂ, ਖਬਰ ਆਪਾਂ ਛੋਟੀ ਕੀਤੀ ਹੈ।
ਆਪਾਂ ਕੱਟੇ ਵਾਂਗੂ ਨਿਗੜ ਕੇ ਨਹੀਂ ਕਰਦੇ, ਆਪਣਾ ਸੁਭਾਅ ਨਹੀਂ ਹੈ। ਤਾਂ ਗੱਲ ਇਹ ਹੈ ਕਿ ਇਹ ਖਬਰ ਛੋਟੀ ਨਹੀਂ, ਅਸੀਂ ਕਰ ਸ਼ਾਰਟ ਚ ਦਿੱਤੀ ਆ। ਖਬਰ ਦਾ ਸਿਲਸਿਲਾ, ਮਾਫ ਕਰਨਾ ਮਿੰਟੂ ਜੀ, ਖਬਰ ਦਾ ਸਿਲਸਿਲਾ ਉਹੀ ਹੈ ਜਿਹੜਾ ਆਪਾਂ ਪਿਛਲੇ ਕਈ ਦਿਨਾਂ ਤੋਂ CMO ਦੇ ਆਫਿਸ ਦੇ ਵਿੱਚ ਜੋ ਕੁਝ ਹੋ ਰਿਹਾ ਉਹ ਸਿਲਸਿਲੇਵਾਰ ਘਟਨਾਵਾਂ ਦੇ ਤਹਿਤ। ਮੈਂ ਉਹਦੇ ਬਾਰੇ ਵੀ ਤੁਹਾਨੂੰ ਜ਼ਰੂਰ ਮੈਂ ਦੱਸ ਦੇਵਾਂ ਆਪਣੀ ਆਡੀਅנס ਨੂੰ ਜੀ। ਮੇਰੇ ਜੋ ਸੋਰਸਸ ਕਹਿੰਦੇ ਨੇ, ਬੜੀ ਸੀਮਤ ਜੀ ਮੇਰੀ ਮਾਰ ਆ, ਮੇਰੇ ਸੋਰਸਸ ਕਹਿੰਦੇ ਕਿ ਉਹ ਕੁਰਸੀ ਡਹਿ ਚੁੱਕੀ ਜੀ ਜੀ, ਉਹਨੂੰ ਪਬਲਿਕ ਨਹੀਂ ਕੀਤਾ ਜਾ ਰਿਹਾ ਹਾਲੇ, ਪਰ ਉਹ ਬੰਦਾ ਜਿਹੜਾ ਕਹਿ ਲਓ ਕਿ ਕੁੱਟ ਕਟਾਪੇ ਚ ਜੇਲ੍ਹ ਕੱਟ ਕੇ ਆਇਆ ਤੇ ਜਿਹਨੂੰ ਉੱਥੇ ਵੜਨ ਤੇ ਪਾਬੰਦੀ ਹੈ, ਉਹ ਇੱਥੇ ਬੈਠਦਾ ਜੀ ਜੀ, ਉਹ ਬੈਠ ਚੁੱਕਾ ਹੈ। ਮੈਨੂੰ ਮਤਲਬ ਕਿ ਉੱਥੋਂ ਦੇ ਆਪਣੇ ਜਿਹੜੇ ਮੇਰੇ ਸੋਰਸਸ ਨੇ ਦੱਸ ਰਹੇ ਤੇ ਵਿੱਚੋਂ ਕੁਝ ਜਿਹੜੇ ਪੰਜਾਬ ਹਿਤੈਸ਼ੀ ਨੇ ਪਰ ਉਹ ਪਾਰਟੀ ਪ੍ਰਸਤ ਵੀ ਹੁੰਦੇ ਆ, ਉਹ ਬੋਲ ਨਹੀਂ ਰਹੇ, ਪਰ ਅੰਦਰੇ ਅੰਦਰ ਦੁੱਖ ਸਾਡੇ ਕੋਲ ਜ਼ਰੂਰ ਹੋ ਰਹੇ ਨੇ, ਉਹ ਵੀ ਉਦਾਸ ਨੇ ਕਿਸੇ ਪਾਸ ਪੱਖ ਤੋਂ। ਤਾਂ ਖੈਰ ਇਹ ਸਭ ਕੁਝ ਹੋ ਰਿਹਾ ਜੀ। ਮੈਂ ਤੇ ਤੁਹਾਨੂੰ ਦੱਸ ਹੀ ਦਿੱਤਾ ਇਹਦੋਂ ਬਾਅਦ ਕੀ ਕਰਾਂ ਤੇ ਕੀ ਕਹਾਂ, ਬੇਬਸ ਹਾਂ, ਲਾਚਾਰ ਆ, ਮਜਬੂਰ ਆ ਕਿ ਬਈ ਇਹ ਬਸਤੀ ਬਣ ਜਾਏਗਾ 2-2.5 ਸਾਲ, ਕਿਉਂਕਿ ਪਤਾ ਗਾਂ ਆਉਣਾ ਨਹੀਂ, ਅਸੀਂ ਆਉਣਾ ਨਹੀਂ, ਕਿਸੇ ਨੇ ਸਾਨੂੰ ਲਾਉਣਾ ਨਹੀਂ। ਮਾਨ ਆਂਦਾ ਸੀ ਟੰਗੇ ਰਹਿੰਦੇ ਕਿੱਲੀਆਂ ਨਾਲ ਕਰਾਂਦੇ, ਜਿਨ੍ਹਾਂ ਦੇ ਰਾਤੀ ਯਾਰ ਵਿੱਚ ਤੇ ਕਿਸੇ ਨੇ ਆਉਣਾ ਨਹੀਂ, ਤੁਸੀਂ ਆਉਣਾ ਨਹੀਂ, ਕਿਸੇ ਨੇ ਸਾਨੂੰ ਲਾਉਣਾ ਨਹੀਂ, ਤੇ ਕਿੱਲੀਆਂ ਤੇ ਟੰਗੇ ਰਹਿਣਗੇ ਸਭ। ਉਹਨਾਂ ਨੂੰ ਪਤਾ ਕਿ ਹੁਣ ਕਿੱਥੇ ਤੇ ਜੋ ਹੈ, ਤਾਂ ਹੀ ਤਾਂ ਕਿਹਾ ਨਾ ਮੈਂ, ਦੇਖ ਦੇ ਥੱਲੇ ਉਹ ਜਿਹੜੇ ਚੌਲ ਜੇ ਲੱਗ ਜਾਂਦੇ ਹੁੰਦੇ ਆ ਨਾ, ਉਹ ਕਰੋੜ ਕੇ ਤੇ ਪਾਓ ਪੋਟਲੀ ਚ ਬਸ। ਹੁਣ ਤੁਸੀਂ ਸਮਝਦਾਰ ਹੋ, ਆਡੀਅנס ਸਾਰੇ ਦੋਸਤ ਸਮਝਦਾਰ ਆ ਮੈਂ ਕੀ ਗੱਲ ਕਹਿ ਰਿਹਾ। ਤਾਂ ਖੈਰ ਇਹ ਵੀ ਰੌਚਕ ਗੱਲ ਆ ਕਿ ਐਡੀ ਵੱਡੀ ਅਪੁਆਇੰਟਮੈਂਟ, ਅੱਜ ਹੀ ਰਾਜਪਾਲ ਦੇ ਨਾਲ ਮੁਲਾਕਾਤ, ਤੇ ਕਿਹਾ ਜਾ ਰਿਹਾ ਕਿ ਦੇਖੋ ਜੀ ਪੰਚਾਇਤੀ ਚੋਣਾਂ ਦੇ ਮੁੱਦੇ ਤੇ ਚਰਚਾ ਹੋਈ ਹੈ, ਕਾਫੀ ਅੱਛੇ ਮਾਹੌਲ ਦੇ ਵਿੱਚ ਮੀਟਿੰਗ ਹੋਈ ਹੈ। CM ਸਾਹਿਬ ਤਬੀਅਤ ਦੇ ਵਿੱਚ ਸੁਧਾਰ ਹੋਣ ਤੋਂ ਬਾਅਦ ਗਵਰਨਰ ਨਾਲ ਮੁਲਾਕਾਤ ਕਰਕੇ, ਪਰ ਇਹ ਕੌਣ ਜਾਣਦਾ ਸੀ ਅੰਦਰ, ਭਾਵੇਂ ਕੁਝ ਵੀ ਕੋਈ ਕਰਾਵੇ, ਕਈ ਵਾਰ ਛਿੱਤਰੋ ਛਿੱਤਰੀ ਵੀ ਹੋ ਜਾਂਦੇ, ਬਾਹਰ ਆ ਕੇ ਕਹਿੰਦੇ ਕਿ ਦੋਹਾਂ ਦੇਸ਼ਾਂ ਦੀ ਬਹੁਤ ਸਾਰਥਕ ਤਰੀਕੇ ਨਾਲ ਗੱਲਬਾਤ ਹੋਈ, ਚਾਹੇ ਮਾਂ ਭੈਣ ਦੀ ਇੱਕ ਕਰ ਦੇਣ, ਉੱਥੇ ਬਾਹਰ ਆ ਕੇ ਕਹਿਣਗੇ ਕਿ ਸਾਡੇ ਵਿੱਚ ਬਹੁਤ ਪਿਆਰ ਵੱਧ ਰਿਹਾ ਜੀ, ਡਿਪਲੋਮੇਸੀ ਹੈ ਨਾ ਜੀ। ਪਰ ਇਹ ਜਿਹੜੀ ਮੁਲਾਕਾਤ ਆ ਮੈਨੂੰ ਰੌਚਕ ਲੱਗ ਰਹੀ ਹੈ ਕਿ ਇਹ ਮਾਨ ਸਾਹਿਬ ਉੱਥੇ ਗਏ ਨੇ, ਗਵਰਨਰ ਹਾਊਸ ਦੇ ਵਿੱਚ ਜਾ ਕੇ ਮੁਲਾਕਾਤ ਕਰਦੇ ਆ, ਤਾਂ ਕੁਝ ਨਾ ਕੁਝ ਤੇ ਚੱਲ ਰਿਹਾ। ਬਾਕੀ ਇਹ ਆ ਕਿ ਮਾਨ ਸਾਹਿਬ ਬੜੇ ਲਾਚਾਰ ਨੇ ਜੀ, ਇਹ ਪ੍ਰਵੀਨ ਜੀ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸ ਦਿੰਦਾ, ਲਾਚਾਰ ਨੇ, ਬੇਵਸ ਨੇ। ਤਾਂ ਹੋ ਸਕਦਾ ਹੈ ਕਿ ਹੋਰ, ਔਰ ਇੰਨੇ ਬੇਵਸ ਰਹਿਣਗੇ, ਮੈਂ ਤੁਹਾਨੂੰ ਇੱਕ ਗੱਲ ਦੀ ਗਰੰਟੀ ਦੇ ਦਿੰਦਾ, ਇਹਨਾਂ ਨੂੰ ਹਟਾ ਵੀ ਦੇਣਗੇ ਤਦ ਵੀ ਇਹ ਨਹੀਂ ਬੋਲ ਸਕਦੇ। ਕੁਝ ਚੀਜ਼ਾਂ ਬੰਦੇ ਨੂੰ ਚੁੱਪ ਕਰਵਾ ਦਿੰਦੀ ਹੈ। ਇਸ ਵਾਸਤੇ ਹੁਣ ਇਹ ਜਿਹੜੀ ਮੁਲਾਕਾਤ ਹੈ ਰੌਚਕ ਹੈ, ਪਰ ਆਪਾਂ ਕਿਸੇ ਤੱਥ ਦੀ ਪੁਸ਼ਟੀ ਤੋਂ ਬਗੈਰ ਕੁਝ ਨਹੀਂ ਕਹਿ ਸਕਦੇ। ਪਰ ਬਥੇਰਾ ਕੁਛ ਆ ਜਿਹੜਾ ਆਲੇ ਦੁਆਲੇ ਵਾਪਰ ਰਿਹਾ, ਤੇ ਇਹ ਵੀ ਇੱਕ ਉਹਨਾਂ ਵਰਤਾਰਿਆਂ ਦੇ ਵਿੱਚੋਂ ਹੀ ਅਜੀਬ ਜਿਹਾ ਵਰਤਾਰਾ ਕਿ ਮਾਨ ਸਾਹਿਬ ਜਿਹੜੇ ਆ ਗਵਰਨਰ ਨੂੰ ਜਾ ਕੇ ਮਿਲਦੇ ਜੀ। ਤੇ ਪਰਾਲੀ ਸਾੜਨ ਵਾਲੇ ਨੂੰ ਕਹਿੰਦੇ ਜੇਲ੍ਹ ਹੋਊਗੀ ਜੀ। ਦੇਖੋ ਇਹਦੇ ਵਿੱਚ ਕੀ ਆ ਕਿ ਤੁਹਾਨੂੰ ਯਾਦ ਹੋਣਾ ਅੰਦੋਲਨ ਦੇ ਦੌਰਾਨ ਜੀ ਪਰਾਲੀ ਵਾਲੇ ਕਾਨੂੰਨ ਦਾ ਵੀ ਤੇ ਰੌਲਾ ਪੈਂਦਾ ਸੀਗਾ ਨਾ ਕਿ ਜੀ ਇਹ ਵਾਪਸ ਲੈ ਲਓ। ਉਹਨਾਂ ਨੇ ਉਦੋਂ ਵਾਅਦਾ ਵੀ ਕਰ ਦਿੱਤਾ ਸੀ, ਫਿਰ ਤੁਹਾਨੂੰ ਪਤਾ ਹੀ ਆ ਵਾਅਦਿਆਂ ਮੂਦਿਆਂ ਦਾ ਕੀ ਬਣਦਾ ਸਾਥ। ਹੁਣ ਚੱਕਰ ਇਹ ਆ ਕਿ ਪ੍ਰਵੀਨ ਜੀ ਇੱਕ ਆਰਡਰ ਜਿਹੜਾ ਉਹ ਕੱਢ ਦਿੱਤਾ ਗਿਆ ਜੀ ਜੀ। ਆਰਡਰ ਇਹ ਕੱਢਿਆ ਗਿਆ ਹੈ ਚੀਫ ਸੈਕਟਰੀ ਤੇ ਜਿਹੜੇ ਹੈਗੇ ਨੇ ਨਾ ਜਿਹੜੇ DCP ਚੀਫ ਸੈਕਟਰੀ, ਹੁਣ ਆਪਣੇ ਇੱਕ ਤੋਂ ਜ਼ਿਆਦਾ ਤਾਂ ਹੋ ਨਹੀਂ ਸਕਦੇ ਨਾ, ਇਹਦਾ ਮਤਲਬ ਕਿ ਅਦਰ ਸਟੇਟਸ ਵੀ ਵਿੱਚ ਨੇ। ਹੁਣ ਉਹ ਜਿਹੜੇ ਚੀਫ ਸੈਕਟਰੀ ਆ ਕਿੱਥੋਂ ਕਿੱਥੋਂ ਦੇ ਹੋ ਗਏ, ਹਰਿਆਣਾ, ਦਿੱਲੀ, ਪੰਜਾਬ, ਕਿ ਬਈ ਤੁਸੀਂ ਰੋਕੋਗੇ ਪਰਾਲੀ ਸਾੜਨ ਵਾਲੇ ਕਿਸਾਨ ਤੇ ਤੁਰੰਤ FIR ਦਰਜ ਕਰੋ। ਇਹ ਕਿਸ ਦਾ ਆਰਡਰ ਆ? ਇਹ ਭਾਰਤ ਦੇ ਵਿੱਚ ਹੈਗਾ ਗੁਣਵੱਤਾ ਪ੍ਰਬੰਧਨ ਕਮਿਸ਼ਨ, CAQM ਹੈ ਫੁੱਲ ਫਾਰਮ ਇਹਦੀ, ਪਰ ਆਪਾਂ ਸ਼ਾਰਟ ਦੇ ਵਿੱਚ ਦੱਸ ਰਹੇ ਹਾਂ। ਤਾਂ ਇਸਨੇ ਇਹ ਆਰਡਰ ਜਾਰੀ ਕਰ, ਹੁਣ ਸਾਰੇ ਅਧਿਕਾਰੀਆਂ ਨੂੰ ਨਾ ਸਿਰਫ ਸਮਰੱਥ ਕੀਤਾ ਗਿਆ,
ਸੁਚੇਤ ਕੀਤਾ ਗਿਆ, ਆਦੇਸ਼ ਕੀਤਾ ਗਿਆ, ਬਲਕਿ ਪ੍ਰਵੀਨ ਜੀ ਜੀ ਇਹ ਕਿਹਾ ਕਿ ਜੇ ਕਿਸੇ ਅਫਸਰ ਨੇ ਢਿੱਲ ਕੀਤੀ ਉਹਦੇ ਉੱਤੇ ਵੀ ਕਾਰਵਾਈ ਜਿਹੜੀ ਹੈ ਅੰਜਾਮ ਦੇ ਦਿੱਤੀ ਜਾਵੇ। ਜੀ ਜੀ ਤਾਂ ਫਿਰ ਤੁਸੀਂ ਸੋਚ ਹੀ ਸਕਦੇ ਹੋ ਨਾ ਸਾਹਿਬ ਹੂੰ ਕਿ ਮਾਹੌਲ ਜਿਹੜਾ ਹੈ ਉਹ ਕਿਸ ਦਿਸ਼ਾ ਵੱਲ ਚੱਲ ਰਿਹਾ ਹੈ। ਤਾਂ ਇਹ ਪਰਾਲੀ ਦਾ ਮਾਮਲਾ ਹੈ। ਪਰਾਲੀ ਵਾਲਾ ਕਾਨੂੰਨ ਕਿੰਨਾ ਚਰਚਿਤ ਹੋਇਆ ਸੀਗਾ, ਕਿਹਾ ਗਿਆ ਜੀ ਵਾਪਸ ਲੈ ਲਿਆ ਗਿਆ, ਪਰ ਕੁਝ ਨਹੀਂ ਹੋਇਆ। ਹੁਣ ਸਖਤੀ ਹੋਣ ਦੇ ਇਮਕਾਨ ਹੈਗੇ ਆ। ਹੁਣ ਤਾਂ ਕੀ ਹੈ ਪ੍ਰਵੀਨ ਜੀ, FIR ਦਰਜ ਹੋ ਜਾਏਗੀ, ਹੋ ਸਕਦਾ ਗਾਂ ਜਾ ਕੇ ਪੰਜਾਬ ਸਰਕਾਰ ਉਹਨਾਂ ਨੂੰ ਵਾਪਸ ਵੀ ਲੈ ਲਵੇ। ਪਰ ਜੇ FIR ਰੱਦ ਨਹੀਂ ਹੁੰਦੀ, ਇੱਕ ਵਾਰੀ ਰਿਕਾਰਡ 'ਚ ਚੜ ਜਾਂਦੀ ਆ, ਤੇ ਤੁਹਾਨੂੰ ਪਤਾ ਹੀ ਹੈ ਨਾ ਸਾਹਿਬ ਕਿ ਅੱਜ ਦੀ ਤਰੀਕ ਦੇ ਵਿੱਚ ਜਦੋਂ ਵੀ ਕੋਈ ਬੰਦਾ ਕਿਸੇ ਵੀ ਚੀਜ਼ ਤੇ ਜਾ ਕੇ ਅਪਲਾਈ ਕਰਦਾ, ਉਹ ਨਾਲ ਦੀ ਨਾਲ ਹੀ ਸਰ ਉਹ ਚੱਕ ਲੈਂਦੇ ਆ ਸਿਸਟਮ ਜਿਹੜਾ ਹੁੰਦਾ। ਤੁਸੀਂ ਪਾਸਪੋਰਟ ਬਣਾਉਣ ਜਾਓਗੇ, ਤੁਹਾਡੀ FIR ਉਹਨੇ ਚੱਕ ਲੈਣੀ ਹੈ। ਅਸਲਾ ਲਾਇਸੈਂਸ ਬਣਾਉਣ ਜਾਓਗੇ, FIR ਚੱਕ ਲੈਣੀ ਆ। ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਨੇ ਸਰ ਅੱਗੇ ਜਾ ਕੇ ਬਹੁਤ ਬਹੁਤ ਕਈ ਵਾਰ ਪਰੇਸ਼ਾਨੀ ਦਾ ਸਬਬ ਬਣਦੀਆਂ। ਤੇ ਹੁਣ ਦੇਖਣਾ ਹੋਏਗਾ ਕਿ ਕੀ ਹੱਲ ਨਿਕਲਦਾ। ਪਰ ਹੱਲ ਤਾਂ ਪ੍ਰਵੀਨ ਜੀ ਮੈਂ ਤਾਂ ਬਥੇਰਾ ਮੱਥਾ ਮੁੱਥਾ ਮਾਰ ਕੇ, ਚਲੋ ਆਪਾਂ ਕੋਈ ਸਿਆਣੇ ਨਹੀਂ ਹੈ, ਹੱਲ ਇਹੀ ਹੈ ਡਾਇਵਰਸਿਟੀ। ਹਾਂਜੀ ਹਾਂਜੀ ਬਿਲਕੁਲ। ਇਹ ਕੈਪਸੂਲ ਜਿਹਾ ਵੀ ਇੱਕ ਚੁੱਕੀ ਫਿਰਦੇ ਸੀ ਸੰਧਵਾ ਸਾਹਿਬ, ਤੇ ਇਹਨਾਂ ਨੇ ਪਹੁੰਚੇ ਟੰਗੇ ਤੇ ਬੁਰੇ ਹਾਲ ਮੀਤ ਯਾਰ ਕਿ ਅਸੀਂ ਪਰਾਲੀ ਵਾਲਾ ਕੈਪਸੂਲ ਉੱਥੇ ਦਿੱਲੀ ਬਣਾ ਲਿਆ, ਪਤਾ ਨਹੀਂ ਕਿਹੜਾ ਸੀ। ਤੇ ਬਾਅਦ ਦੇ ਵਿੱਚ ਕੀ ਹੋਇਆ, ਬਿਲਕੁਲ RTI ਰਾਹੀਂ ਜਾਣਕਾਰੀ ਮਿਲੀ ਕਿ ਕੁਝ ਕੁ ਲੱਖ ਦੀ ਲਾਗਤ ਆ ਤੇ ਕਈ ਕਰੋੜ ਮਸ਼ਹੂਰੀ ਤੇ ਲਾ ਦਿੱਤਾ, ਤੇ ਉਹਦਾ ਫਾਇਦਾ ਤੇ ਇੱਕ ਦੁੱਕੀ ਦਾ ਨਹੀਂ ਹੈਗਾ। ਹੁਣ ਕਿੱਥੇ ਉਹ ਕੈਪਸੂਲ? ਐਵੇਂ ਰਸਕਟ ਜਿਹਾ ਗੁੜ ਪਾਓ, ਜਿਹੜਾ ਸ਼ਰਾਬ ਕੱਢਣ ਵਾਲਾ ਹੁੰਦਾ ਨਾ, ਇੱਕ ਤੇ ਬਰਫੀ ਗੁੜ ਹੁੰਦਾ, ਰਸਕਟ ਜਿਹਾ ਗੁੜ ਹੁੰਦਾ, ਉਹ ਪਾਈ ਫਿਰਦੇ ਸੀ, ਐਵੇਂ ਪੀਪਿਆਂ 'ਚ ਘੋਲੀ ਫਿਰਦੇ ਸੀ, ਘੋਲ ਦਾ ਛਿੜਕਾ ਕਰਦੇ। ਹਾਂ ਉਹੀ ਰਸਕਟ ਜਿਹਾ ਗੁੜ ਸੀ, ਖਰਾਬ ਜਿਹਾ ਗੁੜ, ਜਿਹੜਾ ਗੋਦਾਮਾਂ 'ਚ ਸੜਿਆ ਜਿਹਾ ਗੁੜ ਸੀ, ਉਹ ਚੁੱਕੀ ਫਿਰਦੇ ਸਨ ਲਵੇੜ ਕੇ ਹੱਥ। ਤੇ ਗੱਲ ਇਹ ਆ ਕਿ ਹੁਣ ਇੰਨੀ ਪਰਾਲੀ ਦਾ ਕੋਈ ਹੱਲ ਨਹੀਂ ਹੈਗਾ। ਪਲਾਂਟ ਕਿੰਨੇ ਲਾ ਲਓਗੇ? ਆਪਣਾ ਏਰੀਆ ਜਿਹੜਾ ਹੈ ਨਾ ਉਹਨੂੰ ਘਟਾਓ, ਕਿਉਂਕਿ ਉਹਦਾ ਦੁੱਗਣਾ ਫਾਇਦਾ। ਪਰਾਲੀ ਘਟੇਗੀ ਸਭ, ਤੇ ਨਾਲ ਤੁਹਾਡਾ ਪਾਣੀ ਬਚੇਗਾ ਜੀ। ਪਰ ਉਹਦੇ ਵਾਸਤੇ ਬਹੁਤ, ਕਿਉਂਕਿ ਦੇਖੋ ਮੈਂ ਸਿੱਧੀ ਗੱਲ ਆ ਆਪਣੇ ਕੋਲ ਤੇ ਗੱਲ ਜਿਹੜੀ ਆ ਨਾ, ਐਵੇਂ ਲਾਗ ਲਪੇਟ ਕੁਝ ਪੱਤਰਕਾਰ ਸਾਡੇ ਵੀ ਨਾਰਾਜ਼ਗੀ ਤੋਂ ਡਰਦੇ ਆ ਕਿ ਦੇਖੋ ਕਿਸਾਨ ਕੰਫਰਟ ਜ਼ੋਨ 'ਚ ਜੀ। ਸਭ ਤੋਂ ਮੈਂ ਸਿੱਧੀ ਗੱਲ ਦੱਸਾਂ, 60-70 ਹਜ਼ਾਰ ਫਿਕਸ ਇਨਕਮ, ਇੱਕ ਤੇ ਉਹਦੇ ਚੋਂ ਨਹੀਂ ਨਿਕਲਿਆ ਜਾਂਦਾ। ਇਹ ਜਦ ਅਲਟਰਨੇਟ ਤੇ ਜਾਂਦਾ ਤਾਂ ਉਹਨੂੰ ਘਾਟਾ ਪੈਂਦਾ, ਤਾਂ ਵਾਪਸ ਆਪਣੇ ਕੰਫਰਟ 'ਚ ਹੀ ਆਏਗਾ। ਤੇ ਪਰਾਲੀ ਵੀ ਕੰਫਰਟ ਹੈ ਸਰ। ਇੱਥੇ ਕਣਕ ਦੇ ਵੱਢਾਂ ਨੂੰ ਵੀ ਅੱਗ ਲਾਉਂਦੇ, ਉਹਦੀ ਕੀ ਪ੍ਰੋਬਲਮ ਹੈ? ਕਿੰਨੇ ਰੁੱਖ ਉਦੋਂ ਸੜਦੇ, ਉਹ ਇੱਕ ਕੰਫਰਟ ਹੈ ਸਰ। ਤੇ ਕੰਫਰਟ ਇਹ ਨਹੀਂ ਟੁੱਟਦੇ ਹੁੰਦੇ। ਕੰਫਰਟ ਉਹ ਜਿਵੇਂ ਕਹਿੰਦਾ ਨਾ ਕਿ ਦੋ ਬਾਜ ਦਿੱਤੇ ਸੀ ਕਿਸੇ ਬਾਦਸ਼ਾਹ ਨੂੰ, ਇੱਕ ਉੱਡਦਾ ਹੀ ਨਹੀਂ ਸੀ ਜੀ, ਤੇ ਉਹਨੇ ਬੜੇ ਲਿਆਂਦੇ ਟ੍ਰੇਨਰ, ਨਾ ਉੜਿਆ ਤੇ ਕੋਈ ਤੁਰਿਆ ਜਾਂਦਾ ਸੀ। ਉਹਨੇ ਆਖਿਆ ਇਹਦੇ 'ਚ ਕੀ ਹੈ, ਜਿਹੜੀ ਟਾਹਣੀ ਤੇ ਬੈਠਾ ਰਹਿੰਦਾ ਵੱਢ ਦਿਓ। ਤਾਂ ਕਹਿਣ ਦਾ ਮਤਲਬ ਕਿ ਕੰਫਰਟ ਇਸ ਤਰ੍ਹਾਂ ਟੁੱਟਦੇ ਹੁੰਦੇ ਨੇ ਸਭ। ਤਾਂ ਅਸੀਂ ਕਿਸਾਨ ਨੂੰ ਪਹਿਲਾਂ ਤਾਂ ਕੰਫਰਟ ਜ਼ੋਨ 'ਚ ਭੇਜ ਦਿੱਤਾ, ਉਹ ਕੰਫਰਟ 'ਚ ਹੈ, ਤਾਂ ਜਾਂ ਤਾਂ ਉਸ ਕੰਫਰਟ ਨੂੰ ਤੋੜਨ ਵਾਸਤੇ ਉਸਦੀ ਇਨਕਮ ਫਿਕਸ ਕਰਕੇ ਉਹ ਤੋਂ ਵੀ ਵਧਾ, ਜਾਂ ਉਹਨੂੰ ਜਾਗਰੂਕ ਇੰਨਾ ਕਰੋ ਕਿ ਆਪਣੇ ਪੱਧਰ ਤੇ ਕੋਸ਼ਿਸ਼ਾਂ ਕਰੇ। ਸੋ ਇਹ ਪ੍ਰੋਬਲਮ ਇਸ ਤਰ੍ਹਾਂ ਹੱਲ ਨਹੀਂ ਹੋਣੀ। ਉਹਦੇ ਵਾਸਤੇ ਪੈਸਾ ਚਾਹੀਦਾ, ਪੈਸਾ ਹੈ ਨਹੀਂਗਾ ਪੰਜਾਬ ਸਰਕਾਰ। ਇਹਨਾਂ ਦੀ ਖੇਤੀ ਨੀਤੀ ਚੱਕ ਕੇ ਦੇਖ ਲਓ, ਉਹਦੇ 'ਚ ਕੀ ਹੈ? ਕੱਖ ਵੀ ਨਹੀਂ ਹੈ ਜੀ। ਜਿਹੜੀ ਚੀਜ਼ ਤੇ ਤੁਹਾਨੂੰ ਪੈਸਾ ਚਾਹੀਦਾ, ਪੈਸਾ ਤੇ ਹੈ ਹੀ ਨਹੀਂ। ਐਸਾ ਪੈਸੇ ਤੋਂ ਬਗੈਰ ਕੀ ਕਰੋਗੇ? ਸੋ ਕੁੱਲ ਮਿਲਾ ਕੇ ਇਹ ਪਾਣੀ 'ਚ ਮਧਾਣੀ ਏਦਾਂ ਹੀ ਰਹਿਣੀ ਆ। FIR ਵਗੈਰਾ ਹੁੰਦੀ ਰਹੇਗੀ। ਹੋ ਸਕਦਾ ਜਿਮਨੀ ਚੋਣਾਂ ਨੇ ਜਿਹਦੇ ਚੱਲਦਿਆਂ ਸਰਕਾਰ ਥੋੜੀ ਜਿਹੀ ਰਿਆਇਤ ਕਰੇ ਕਿ ਪਰਚੇ ਪੁਰਚੇ ਕੱਟ ਕੇ ਉੱਥੇ ਕਾਗਜ਼ ਭਰ ਦੇਵੇ ਕਿ ਲਓ ਜੀ ਅਸੀਂ ਇੰਨਿਆਂ ਤੇ ਕਾਰਵਾਈ ਕੀਤੀ, ਇੰਨਿਆਂ ਤੇ ਕਾਰਵਾਈ ਕੀਤੀ ਆ, ਪਰ ਉਹ FIR ਜਿਹੜੀ ਆ ਉਹ ਗਾਂ ਕਈਆਂ ਨੂੰ ਖੱਜਲ ਕਰੇਗੀ। ਬਿਲਕੁਲ ਹਮੇਸ਼ਾ ਜੀ ਸਰਕਾਰ ਦੀਆਂ ਨੀਤੀਆਂ ਕਰਕੇ ਹੀ ਹੈ। ਨਹੀਂ ਤਾਂ ਦੇਖੋ, ਜੇ ਗੰਨਾ ਮਿੱਲਾਂ ਸਰਕਾਰ ਜਿਹੜੀਆਂ ਨੇ ਬਕਾਇਆ ਦੇਈ ਜਾਂਦੀਆਂ ਪੰਜਾਬ ਦੇ ਕਿਸਾਨਾਂ ਦਾ, ਤਾਂ ਕਿਸਾਨਾਂ ਨੇ ਗੰਨਾ ਲਾਈ ਜਾਣਾ ਸੀਗਾ। ਜੇ ਬਾਸਮਤੀ ਉਸੇ ਭਾਅ ਚੰਗੀ ਤਰ੍ਹਾਂ ਵਿਕੀ ਜਾਂਦੀ, ਨਾਲੇ ਵਪਾਰੀਆਂ ਦੀ ਵਿਕਣੀ ਆ ਉਸ ਤੋਂ ਬਾਅਦ ਚੱਕੇ ਜਾਣ ਤੋਂ ਬਾਅਦ, ਤਾਂ ਕਿਸਾਨਾਂ ਨੇ ਬਾਸਮਤੀ ਲਾਈ ਜਾਣੀ ਸੀ। ਜੇ ਮੂੰਗੀ ਦਾ MSP ਦੀ ਮਾਨ ਸਾਹਿਬ ਗੱਲ ਕਰਦੇ ਸੀ, ਕਿਸਾਨਾਂ ਨੇ ਮੂੰਗੀ ਲਾਈ ਜਾਣੀ ਸੀ। ਕਿਸਾਨਾਂ ਨੂੰ ਤਾਂ ਪੈਸਾ ਚਾਹੀਦਾ, ਫਸਲ ਬੀਜਣ ਵਾਲੇ ਨੂੰ ਤਾਂ ਪੈਸਾ ਚਾਹੀਦਾ। ਜੇ ਨਰਮਾ ਜੇ ਵਪਾਰੀ ਦਾ ਵਿਕਦਾ 82-85 ਸੌ ਨੂੰ, ਤੇ ਕਿਸਾਨ ਦਾ ਵਿਕਦਾ 4500 ਨੂੰ, ਤੇ MSP ਉਹਦੇ ਤੇ 5600 ਹੈ,
ਤੇ ਫਿਰ ਕਿਸਾਨ ਨਰਮਾ ਬੀਜੀ ਜਾਂਦਾ, ਜੇ ਉਹਦਾ 82-8500 ਨੂੰ ਹਰਿਆਣੇ ਵਾਲਿਆਂ ਦਾ ਵੀ ਤਾਂ ਵਿਕਦਾ ਹੀ ਹੈ ਨਾ ਬਾਅਦ ਦੇ ਵਿੱਚ, ਸਾਡਾ ਨਹੀਂ ਵਿਕਦਾ। ਸਾਡੀਆਂ ਕਿੰਨੀਆਂ ਨਰਮਾ ਮਿਲਾਂ, ਕਪਾਹ ਮਿਲਾਂ ਜਿਹੜੀਆਂ ਸੀਗੀਆਂ ਪੰਜਾਬ ਦੇ ਵਿੱਚੋਂ 300-400 ਕਰੋੜ ਬਕਾਏ ਦੀ, ਇੱਕ ਦਿਨ ਆਪਾਂ ਹੀ ਖਬਰ ਕੀਤੀ ਸੀ ਸਵੇਰ ਦੇ ਸਮੇਂ ਦੇ ਵਿੱਚ, ਉਹ ਸਾਰਾ ਪੈਕ ਹੋ ਗਿਆ, ਜਿੰਦੇ ਲੱਗੇ ਪਏ ਆ। ਗੱਲ ਕਰ ਕਿਸਾਨ, ਪਤਾ ਨਹੀਂ ਕਿਉਂ ਸਰਕਾਰਾਂ ਨੂੰ ਇਹ ਦਿਖਦਾ ਹੀ ਨਹੀਂਗਾ, ਜਾਂ ਉਹ ਦੇਖਣੇ ਨਹੀਂ ਚਾਹੁੰਦੀਆਂ। ਦੂਜੇ ਪਾਸੇ ਕਿਸਾਨ ਠੀਕ ਆ, ਕੰਫਰਟ ਜ਼ੋਨ 'ਚ ਆਪਾਂ ਕਹਿ ਸਕਦੇ ਹਾਂ, ਪਰ ਨਾ ਤਾਂ ਸਾਰਾ ਦੋਸ਼ ਕਿਸਾਨ ਦਾ ਹੀ ਹੈ। ਜਿਹੜੇ ਪਾਲਿਸੀ ਮੇਕਰ ਨੇ, ਸਕੀਮਾਂ ਘਾੜੇ ਨੇ, ਨੀਤੀ ਘਾੜੇ ਨੇ, ਜੇਕਰ ਉਹਨਾਂ ਦੀ ਦੂਰਦ੍ਰਿਸ਼ਟੀ ਹੋਵੇ ਤਾਂ ਹਜੇ ਵੀ ਡੁੱਲੇ ਬੇਰਾਂ ਦਾ ਕੁਛ ਨਹੀਂ ਵਿਗੜਿਆ, ਅਸੀਂ ਬਚ ਸਕਦੇ ਹਾਂ। ਇਕੱਲੇ ਪ੍ਰਾਣੀ ਨੂੰ ਅੱਗ ਦਾ ਮਸਲਾ ਨਹੀਂਗਾ, ਪ੍ਰਦੂਸ਼ਣ ਦਾ ਮਸਲਾ ਨਹੀਂਗਾ, ਸਾਡੀ ਹੋਂਦ, ਸਾਡੇ ਪਾਣੀ ਦਾ ਵੀ ਮਸਲਾ ਇਹਦੇ ਨਾਲ ਜੁੜਦਾ, ਝੋਨੇ ਦੇ। ਨਹੀਂ ਦੇਖੋ, ਨਰਮਾ ਤਾਂ ਹੁੰਦਾ ਹੀ ਨਹੀਂ, ਉਹੀ ਤਾਂ ਨਰਮੇ ਦੇ ਤਾਂ ਬੀਜ ਮਾੜੇ ਆਉਂਦੇ ਵੀ। ਹਾਂਜੀ, ਨਰਮੇ ਤੇ ਤਾਂ ਸਪਰੇਆਂ ਮਾੜੀਆਂ ਹੁੰਦੀਆਂ, ਤਾਂ ਨਰਮੇ ਲਈ ਕੀ ਹੈ ਕਿ ਤੁਸੀਂ ਕ੍ਰੌਪ ਇੰਸ਼ੋਰੈਂਸ ਲਿਆ ਸਕਦੇ ਹੋ, ਨਹੀਂ ਬੀਆਂ ਬਾਗਬਾਨੀ ਲਈ ਕ੍ਰੌਪ ਇੰਸ਼ੋਰੈਂਸ ਤੁਸੀਂ ਲਿਆ ਸਕਦੇ ਹੋ, ਇੰਸ਼ੋਰੈਂਸ ਲਿਓ, ਆਪਣਾ ਕਾਰਪੋਰੇਸ਼ਨ ਬਣਾ ਕੇ ਪ੍ਰੀਮੀਅਮ ਭਰਵਾਓ, ਹੱਸ ਕੇ ਭਰੋਗੇ ਤਾਂ ਮਤਲਬ ਕਿ ਕੀਤਾ। ਪਰ ਉਹਦੇ ਲਈ ਪੈਸਾ ਤੇ ਇੱਛਾ ਸ਼ਕਤੀ ਦੀ ਜ਼ਰੂਰਤ ਹੈ ਨਾ ਸਾਹਿਬ। ਦੂਜੀ ਗੱਲ ਹੈ ਕਿ ਜੇ ਨੀਤੀ ਵੀ ਬਣ ਜਾਏਗੀ ਨਾ, ਪ੍ਰਵੀਨ ਜੀ, ਯੂਨੀਅਨਾਂ ਨੇ ਨਹੀਂ ਲਾਗੂ ਹੋਣ ਦੇਣੀ ਸਾਹਿਬ। ਤੁਸੀਂ ਕਰਕੇ ਦੇਖ ਲਓ, ਇਹ ਬੁਰਾ ਹਾਲ ਹੈ। ਇਹ ਗੱਲ ਤੁਸੀਂ ਅੱਜ ਤੋਂ 5-7 ਸਾਲ ਬਾਅਦ ਤਸਲੀਮ ਕਰੋਗੇ ਕਿ ਕਸੂਰ ਸਾਡੇ ਬੰਦਿਆਂ ਦਾ ਵੀ ਹੈ ਸਰ, ਅਸੀਂ ਇੱਥੇ ਵਿੱਚ ਰਹਿੰਦੇ ਹਾਂ ਜੀ। ਕਸੂਰ ਮੰਨ ਜਾਓ, ਤੁਸੀਂ 5-7 ਸਾਲ ਬਾਅਦ ਵੀ ਮੰਨੋਗੇ ਕਿ ਇੱਥੋਂ ਦੇ ਯੂਨੀਅਨਾਂ ਦੀ ਅੜਬਾਜੀ। ਹੁਣ ਕਹਿੰਦੇ ਆੜਤੀਏ ਖਤਮ ਕਰੋ ਜੀ ਵਿੱਚ, ਤੇ ਪਹਿਲਾਂ ਜਦੋਂ ਕਿਸਾਨੀ ਬਿੱਲ ਸੀਗੇ ਉਹ ਕਹਿੰਦੇ ਆੜਤੀ ਖਤਮ ਨਹੀਂ ਇੱਕ ਮਿੰਟ ਦੇਣਾ ਮੈਨੂੰ ਪਲੀਜ਼, ਇੱਕ ਮਿੰਟ ਦੇਣਾ। ਹਾਂਜੀ, ਤੁਸੀਂ ਪੜ੍ਹਾਈ ਲਿਖਾਈ ਸਾਰੀ ਇੱਕ ਸਧਾਰਨ ਘਰ ਚੋਂ ਕੀਤੀ ਆ। ਹਾਂਜੀ, ਵਾਈ ਵੀ ਕੀਤੀ। ਆੜਤੀਏ ਦੀ ਅਹਿਮੀਅਤ ਜਾਣਦੇ ਹੋ ਨਾ ਤੁਸੀਂ? ਹਾਂਜੀ, ਬਿਲਕੁਲ। ਇੱਥੇ ਇੱਕ ਯੂਨੀਅਨ ਰੰਗਾ ਪਾ ਕੇ ਬੈਠੀ, ਕਹਿੰਦੇ ਆੜਤੀ ਬਾਹਰ ਕੱਢੋ ਸਿਸਟਮ। ਇਹੀ ਗੱਲ ਨਰਿੰਦਰ ਮੋਦੀ ਕਰਦਾ। ਇਹੀ ਗੱਲ ਨਰਿੰਦਰ ਮੋਦੀ ਕਹਿੰਦਾ ਸੀ ਕਿ ਵਿਚੋਲੀਏ ਬਾਹਰ ਕੱਢੋ। ਹਾਂਜੀ, ਤਾਂ ਤੁਸੀਂ ਸੋਚ ਕੇ ਦੇਖੋ ਨਾ ਕਿ ਅੜੰਗੇਬਾਜ਼ੀ ਕੀ ਹੈ। ਕਿ ਪਹਿਲੀ ਗੱਲ ਤਾਂ ਸਾਡੀਆਂ ਸਰਕਾਰਾਂ ਕੋਲ ਕੋਈ ਪਾਲਿਸੀ ਅੱਛੀ ਇਸ ਪਾਸੇ ਹੈ ਨਹੀਂ, ਕਿਉਂਕਿ ਇੱਛਾ ਸ਼ਕਤੀ ਨਹੀਂ। ਸੈਕੰਡ, ਇਹ ਸਬਸਿਡੀਆਂ ਦੇ ਵਿੱਚ ਸਾਡੀਆਂ 'ਚ ਰਿਫਾਰਮਸ ਆਉਣਗੇ ਤਾਂ ਉੱਧਰੋਂ ਪੈਸਾ ਨਿਕਲੇਗਾ, ਉਹਨੂੰ ਤੁਸੀਂ ਦੂਜੇ ਪਾਸੇ ਯੂਟਿਲਾਈਜ਼ ਕਰ ਸਕਦੇ ਹੋ। ਜੀ ਬਿਲਕੁਲ। ਪਰ ਜੇ ਰਿਫਾਰਮਸ ਕਰਨਗੇ ਤਾਂ ਇਹਨਾਂ ਨੇ ਡਾਂਗਾ ਚੁੱਕ ਕੇ ਸਰ ਧਰਨਿਆਂ ਤੇ ਆ ਜਾਣਾ। ਤਾਂ ਸਮੱਸਿਆ ਕੋਈ ਇੱਕ ਨਹੀਂ ਹੈ, ਸਮੱਸਿਆ ਕੱਲੀ ਪਰਾਲੀ ਪਾਣੀ ਦੀ ਨਹੀਂ ਹੈ। ਸਮੱਸਿਆ ਇਹ ਹੈ ਕਿ ਸਾਡੇ ਇਹ ਜਿਹੜੇ ਲੋਕ ਨੇ ਜਾਂ ਲੋਕਾਂ ਦੇ ਇਹ ਆਗੂ ਨੇ, ਇਹ ਸੱਚਾਈ ਜਾਣਦੇ ਹੋਏ ਵੀ ਆਪੋ ਆਪਣੇ ਹਿਸਾਬ ਨਾਲ ਚੱਲਦੇ ਨੇ। ਸੱਚਾਈ ਇਹਨਾਂ ਨੂੰ ਵੀ ਪਤਾ ਹੈ। ਹੁਣ ਤੁਸੀਂ ਕਿ ਆਖੇ ਜੀ ਕਹਿੰਦੇ ਕਿ ਮਾਰਕੀਟ ਕਮੇਟੀਆਂ ਵਾਲੇ ਖਰੀਦ ਲੈਣ ਜੀ, ਉਹ ਕਿੱਥੇ? ਸਿੱਧੇ ਸਰਕਾਰ ਖਰੀਦੇ। ਆੜਤੀਆਂ ਵਿੱਚ ਕਾਹਦੇ ਲਈ? ਤੇ ਬੰਦਾ ਪੁੱਛੇ, ਇੱਕ ਵਾਰੀ ਕਿਸਾਨ ਚਲੋ ਉੱਥੇ ਵੇਚ ਆਏਗਾ, ਤੇ ਜੇ ਉਹਨੂੰ ਰਾਤ ਬਰਾਤੇ ਹੁਣ ਸਾਡੇ ਤੇ ਇੱਥੇ ਮੁੰਡਾ ਕਿਸੇ ਦਾ ਬਿਮਾਰ ਹੋ ਜਾਵੇ, ਕੁੜੀ ਕਿਸੇ ਨੇ ਵਿਆਹਣੀ ਹੋਵੇ, ਤੇ ਭੱਜ ਕੇ ਆੜਤੀਏ ਨੂੰ ਕਹਿੰਦਾ ਕਿ ਭਾਈ ਮੈਨੂੰ ਲੱਖ ਰੁਪਈਆ ਫੜਾ ਜੀ ਮੈਨੂੰ, ਤੇ ਉਹ ਮਾਰਕੀਟ ਕਮੇਟੀ ਵਾਲੇ ਰਾਤ ਨੂੰ ਬੂਹਾ ਖੋਲ ਲੈਣਗੇ ਸਾਹ। ਇਹ ਗੱਲਾਂ ਪਤਾ ਨਹੀਂ ਕਿਹੋ ਜਿਹੀ। ਸੋ ਸਾਡੀਆਂ ਪ੍ਰੋਬਲਮਸ ਜਿਹੜੀਆਂ ਨੇ, ਮੈਂ ਠੀਕ ਆ ਕਿ ਹਰੇਕ ਥਾਂ ਤੇ ਮੈਂ ਬਲੇਮ ਨਹੀਂ ਕਰਦਾ, ਪਰ ਬਹੁਤ ਹੱਦ ਤੱਕ ਚੀਜ਼ਾਂ ਜਿਹੜੀਆਂ ਉਹ ਰਲ ਮਿਲ ਕੇ ਟੇਬਲ ਤੇ ਆ ਕੇ ਹੱਲ ਕਰਨੀਆਂ ਚਾਹੀਦੀਆਂ। ਜਦੋਂ ਪਾਣੀ ਨਾ ਰਿਹਾ, ਪਰਾਲੀ ਕਿੱਥੋਂ ਆ ਜਾਊਗੀ? ਕਿੱਥੋਂ ਆ ਜੀ? ਬਿਲਕੁਲ। ਤੇ ਪਾਣੀ ਤਾਂ 9 ਸਾਲ ਦਾ ਰਹਿ ਗਿਆ, ਕਹਿੰਦੇ 9 ਸਾਲ ਤੋਂ ਬਾਅਦ ਐਵਰੇਜ 1000 ਫੀਟ ਤੇ ਹੋਏਗਾ। ਕਿਵੇਂ ਕੱਢੋ? 1000 ਦਾ ਮਤਲਬ ਹੈ ਕਿ ਕੁਝ ਬਲਾਕਸ ਇਦਾਂ ਦੇ ਹੋਣਗੇ ਜਿੱਥੇ 1300-1400 ਫੀਟ ਤੇ ਚਲੇ ਜਾਏਗਾ। ਕਾਹਦੇ ਨਾਲ ਕੱਢੋਗੇ? 1100। ਤੇ ਜਿਹੜਾ ਪਾਣੀ ਨਿਕਲੇਗਾ, ਉਹ ਪਾਣੀ ਮੇਰੇ ਖਿਆਲ ਦੇ ਨਾਲ ਨਹੀਂ ਵਰਤਨਯੋਗ ਨਹੀਂ ਹੋਏਗਾ ਜੀ। ਉਹ ਇਸ ਕਰਕੇ ਇੱਧਰ ਧਿਆਨ ਦੇਣ ਦੀ ਜ਼ਰੂਰਤ ਹੈ। ਪਰ ਪ੍ਰਵੀਨ ਜੀ, ਬਸ ਹੁਣ ਕੀ ਕਹੀਏ, ਠੀਕ ਹੈ ਨਾ ਸਰਕਾਰਾਂ ਉਹੋ ਜਿਹੀਆਂ, ਨਾ ਸਾਡੇ ਆਗੂ ਉਹੋ ਜਿਹੇ ਆ। ਚਲੋ ਜਿੱਦਾਂ ਚੱਲਦਾ ਚਲਾਈ ਜਾਣ। ਆਗੂ ਤਾਂ ਜਿਹੜੇ ਕਹਿ ਰਹੀ ਆ ਉਹ ਦੇਖੋ ਗਲਤ ਆ, ਪਰ ਜਿਹੜੇ ਕਿਸਾਨ ਤੁਸੀਂ ਅੰਦੋਲਨ ਕੀਤਾ ਜਾਂ ਤੁਸੀਂ ਬਿੱਲਾਂ ਦਾ ਵਿਰੋਧ ਕੀਤਾ, ਉਹ ਇਸ ਕਰਕੇ ਕੀਤਾ ਭਾਈ ਇਹਨਾਂ ਨੂੰ ਨਾ ਕੱਢੋ ਵਿੱਚੋਂ, ਇਹ ਹੋਣੇ ਚਾਹੀਦੇ ਆ ਵਿੱਚ। ਆੜਤੀਆਂ ਨੇ ਤਾਂ ਫਾਈਨੈਂਸ ਕੀਤਾ ਸੀ ਇਹਨਾਂ ਨੂੰ, ਕੀਤਾ ਬਿੱਲ ਤਾਂ ਹੀ ਤਾਂ ਕੀਤਾ ਉਹਨਾਂ ਨੇ। ਉਹਨਾਂ ਨੂੰ ਲੱਗਿਆ ਵੀ ਸਾਡੀ ਗੱਲ ਕਰਦੇ ਆ, ਇਹ ਸਾਡੇ ਲਈ ਲੜ ਰਹੇ ਆ, ਤਾਂ ਉਹਨਾਂ ਨੇ ਤਾਂ ਹੀ ਆੜਤੀਆਂ ਨੇ ਪੈਸੇ ਦਿੱਤੇ ਕਿਸਾਨਾਂ ਨੂੰ। ਉਹੀ ਤਾਂ ਨਾ, ਆਹੀ ਤਾਂ ਇੱਥੇ ਡੰਗਾ ਕਿ ਜਦੋਂ ਆਪਾਂ ਕਿਸੇ ਸਹੀ ਪਾਸੇ ਕਹਿ ਲਓ ਕਿ ਕੋਈ ਜਾਣ ਦੀ ਕੋਈ ਗੱਲ ਵੀ ਕਰਦਾ ਤਾਂ ਉਹ ਡੰਡੇ ਝੰਡੇ ਪੈ ਜਾਂਦੇ ਨੇ ਸਭ ਜੀ। ਕਿਸਾਨੀ ਦੀ ਵੀ ਗੱਲ ਕਰ ਲਈਏ ਮਿੰਟੂ ਜੀ, ਕਿਸਾਨਾਂ ਨੇ ਕਿਹਾ ਹੁਣ ਚੱਕਾ ਜਾਮ ਕਰਾਂਗੇ ਜੀ। ਝੋਨੇ ਦੀ ਖਰੀਦ ਦਾ ਮਸਲਾ ਜਾਂ ਮਸਲਾ ਕੋਈ ਹੋਰ ਹੈ? ਦੇਖੋ, ਇਹ ਅਗਲੇ ਮਹੀਨੇ, ਆਹ ਮਹੀਨਾ ਤੇ ਅਗਲੇ ਮਹੀਨੇ ਚੱਕੇ ਜਾਮ ਰਹਿਣਗੇ। ਨਾ ਤਾਂ ਖਰੀਦ ਚੱਜ ਨਾਲ ਚੱਲ ਰਹੀ ਹੈ, ਨਾ ਚੁਕਾਈ ਚੱਜ ਨਾਲ ਚੱਲ ਰਹੀ। ਹੁਣ ਰਾਜੇਵਾਲ ਸਾਹਿਬ ਆ ਗਏ ਨੇ, ਇਹ 6 ਮਹੀਨੇ ਤੇ ਚੁੱਪ ਰਹਿੰਦੇ ਆ। ਪ੍ਰੈਸ ਕਾਨਫਰੰਸ ਕਰ ਲਈ, ਉਹ ਕਰ ਲਿਆ, ਉਹ ਕਰ ਲਿਆ।
ਇਲੈਕਸ਼ਨ ਲੜ ਕੇ ਇਹਨਾਂ ਨੇ ਵੇਖ ਲਿਆ ਕਿ ਇਹਨਾਂ ਨੇ ਅਸਲ 'ਚ, ਮੈਂ ਤੁਹਾਨੂੰ ਕੁੱਲ ਮਿਲਾ ਕੇ, ਅੱਜ ਮੇਰੀ ਇੱਕ ਇੰਸਪੈਕਟਰ ਨਾਲ ਗੱਲ ਹੋਈ ਸੀ ਜੀ ਜੀ ਖਰੀਦ ਇੰਸਪੈਕਟਰ, ਉਹ ਵੀ ਜੱਟਾਂ ਦਾ ਮੁੰਡਾ, ਉਹ ਤੇ ਪੈ ਗਿਆ ਫਿਰ ਇਹਨਾਂ ਨੂੰ ਜੀ ਇੱਥੇ ਲੋਕਲ ਕਿਤੇ ਮੰਡੀ ਦੇ ਵਿੱਚ। ਉਹਨੂੰ ਕਹਿੰਦੇ ਕਿ ਫੋਟੋ ਵੀ ਅਸੀਂ ਕਰਾ ਕੇ ਜਾਵਾਂਗੇ ਜੇ ਤੁਸੀਂ ਖਰੀਦ ਚਾਲੂ ਕਰੋਗੇ। ਉਹ ਕਹਿੰਦਾ ਕਮਾਲ ਦੀ ਗੱਲ ਹੈ, ਤੁਸੀਂ ਕਿਸ ਹੈਸੀਅਤ ਨਾਲ ਫੋਟੋ ਕਰਾਓਗੇ? ਤੁਸੀਂ ਆਫੀਸ਼ੀਅਲ ਕੋਈ ਮਤਲਬ ਕਿ ਅਸੀਂ ਖਰੀਦ ਸ਼ੁਰੂ ਕਰਵਾਉਣੀ ਹੈ ਕਿ ਭਾਈ ਤੁਸੀਂ ਕੋਈ ਅਧਿਕਾਰੀ ਹੋ? ਉਸਨੇ ਕਿਹਾ ਨਹੀਂ, ਏਦਾਂ ਨਹੀਂ ਹੋਏਗਾ, ਧਰਨਾ ਲਾਵਾਂਗੇ। ਜੀ ਠੀਕ ਆ, ਲਾ ਲਓ, ਮੇਰੀ ਜੌਬ ਤੋਂ ਵੀ ਮੈਨੂੰ ਕਢਾ ਦਿਓ, ਤਾਂ ਫਿਰ ਮੈਂ ਤੁਹਾਡੇ ਬਰਾਬਰ ਹੀ ਆ ਕੇ ਫਿਰ ਮੈਂ ਵੀ ਬੈਠੂੰਗਾ। ਤਾਂ ਕਾਫੀ ਖਹਿਬਾਜ਼ੀ, ਇਸ ਤਰ੍ਹਾਂ ਦਾ ਮਾਹੌਲ ਚੱਲ ਰਿਹਾ ਸਭ। ਤਾਂ ਮਤਲਬ ਰਾਜੇਵਾਲ ਸਾਹਿਬ ਹੋਰੀ, ਇਹਨਾਂ ਨੇ ਅਸਲ 'ਚ ਕਰਨਾ ਪਤਾ ਕੀ ਆ? ਇਹਨਾਂ ਨੇ ਹਰਿਆਣੇ ਵਾਲੀ ਕਰਨੀ, ਜੇ ਮੈਂ ਤੁਹਾਨੂੰ ਦੱਸਾਂ ਜੀ, ਇਹ ਗੱਲ ਮੇਰੀ ਯਾਦ ਰੱਖ ਲਿਓ। ਹਰਿਆਣੇ 'ਚ ਅਗਲਿਆਂ ਨੇ ਇਸੇ ਤਰ੍ਹਾਂ ਹੀ ਗੇਮ ਕਮਾਈ ਆ। ਹੁਣ ਤੁਸੀਂ ਮੈਨੂੰ ਦੱਸੋ ਕਿ ਇਹ ਪਹਿਲਾਂ ਬੋਲੇ ਆ, ਮੈਂ ਘੱਟੋ ਘੱਟ ਪ੍ਰਵੀਨ ਜੀ 1.5-2 ਮਹੀਨੇ ਤੋਂ ਕਰਲਾ ਰਿਹਾ ਇੱਥੇ ਵੱਖ-ਵੱਖ ਮੰਚਾਂ ਤੇ ਕਿ ਚੌਲਾਂ ਦੀ ਮੂਵਮੈਂਟ ਨਹੀਂ ਹੋ ਰਹੀ, ਮੂਵਮੈਂਟ ਨਹੀਂ ਹੋ ਰਹੀ। ਤੁਹਾਡੇ ਕੋਲ ਵੀ ਆਇਆ ਕੇ ਕਰਲਾਇਆ ਹੋਊਗਾ 2 ਮਹੀਨਿਆਂ ਤੋਂ। ਅੱਛਾ, ਇਹਨਾਂ ਦਾ ਕੋਈ ਸਿੰਗਲ ਬਿਆਨ ਚੱਕ ਕੇ ਦੇਖ ਲਓ, ਨਹੀਂ ਹੈਗਾ। ਤੁਸੀਂ ਸਰਕਾਰ ਨੂੰ ਪ੍ਰੈਸ਼ਰਾਈਜ਼ ਕੀਤਾ ਕਿ ਜਾਓ ਬਾਈ ਦਿੱਲੀ ਜਾਓ, ਜਾਂ ਤੁਸੀਂ ਕੇਂਦਰ ਨਾਲ ਕੋਈ ਰਾਬਤਾ ਕਰੋ ਨਾ? ਕੁਛ ਨਹੀਂ। ਆ ਐਂਡ ਤੇ ਆ ਕੇ ਹੁਣ ਜਦੋਂ ਸਾਰਾ ਕੁਝ ਹੋਇਆ, ਤਾਂ ਮਤਲਬ ਕਿ ਹੁਣ ਲੋਕਾਂ ਨੂੰ ਖੱਜਲ ਕਰ 12 ਤੋਂ 3 ਕਹਿੰਦੇ ਜੀ ਹਾਈਵੇ ਬੰਦ ਕਰਾਂਗੇ। ਅੱਛਾ, ਇਹ ਰਾਜੇਵਾਲ ਚਲੇ ਜਾਣਗੇ ਆਪਦੀਆਂ ਕਰਾ ਕੇ ਫੋਟੋਆਂ, ਦੂਜੀ ਧਿਰ ਕਹਦੇ ਕਿ ਅੱਜ ਅਸੀਂ ਰੇਲ ਦਾ ਚੱਕਾ ਜਾਮ ਕਰਾਂਗੇ, ਤੀਜੀ ਧਿਰ ਆਖੇਗੀ ਕਿ ਅੱਜ ਅਸੀਂ ਪੰਜਾਬ ਹੀ ਬੰਦ ਕਰਾਂਗੇ। ਤਾਂ ਇਹ 1 ਮਹੀਨਾ ਮੁਸਲਸਲ ਇਹੀ ਕੰਮ ਚੱਲੇਗਾ। ਨਾ ਖਰੀਦ ਚੱਜ ਨਾਲ ਹੋ ਰਹੀ ਆ, ਨਾ ਚੁਕਾਈ ਚੱਜ ਨਾਲ ਹੋ ਰਹੀ ਆ, ਸਿਰਫ ਤੇ ਸਿਰਫ ਇੱਥੇ ਬਸ ਫਾਰਮੈਲਿਟੀ ਆ। ਤਾਂ ਮਤਲਬ ਕਿ ਇਹ ਹੁਣ ਅੜਫਸ ਵਾਲਾ ਹੀ ਕੰਮ ਆ। ਤੁਹਾਨੂੰ ਪਤਾ ਰਾਜੇਵਾਲ ਸਾਹਿਬ ਤੇ ਪਹਿਲਾਂ ਤੇ ਇਹਨਾਂ ਦੇ ਨਾਲ ਸੀਗੇ, ਕੇਜਰੀਵਾਲ ਹੋਰਾਂ ਦੇ, ਮੁੜ ਕੇ ਟਿਕਟਾਂ ਤੋਂ ਰੌਲਾ ਪੈ ਗਿਆ। ਹੁਣ ਇਹਨਾਂ ਦਾ ਇਹੀ ਆ, ਇਹ ਪੰਜਾਬ ਸਰਕਾਰ ਦੇ ਖਿਲਾਫ ਮੋਰਚਾ ਖੋਲਦੇ ਆ ਤੇ ਦੂਜੇ ਕੇਂਦਰ ਦੇ ਖਿਲਾਫ। ਆਹੀ ਕੁਝ ਚੱਲੀ ਜਾਂਦਾ ਸਰ ਜੀ। ਤੇ ਐਸਐਚਓ ਕੋਈ ਡਰਾਈਵਰ ਦੇ ਸਮੇਤ ਕਾਬੂ ਆ ਗਿਆ ਜੀ ਮਿੰਟੂ? ਹਾਂਜੀ, ਦੇਖੋ, ਇਹ ਕੋਈ ਐਸਐਚਓ ਜਿਹੜਾ ਉਹ ਰਿਸ਼ਵਤ ਕਾਂਡ 'ਚ ਕੋਈ ਪੈਸਾ ਲੈ ਰਿਹਾ ਸੀ ਨਸ਼ੇ ਦੇ ਮਾਮਲੇ ਨੂੰ ਦਬਾਉਣ ਵਾਸਤੇ, ਤੇ ਇਹਨੂੰ ਕਾਬੂ ਕਰ ਲਿਆ। ਇਹ ਜਿਹੜਾ ਐਸਐਚਓ ਆ, ਇਹ ਕਪੂਰਥਲਾ ਸਬ ਡਿਵੀਜ਼ਨ ਦਾ ਜਿਹੜਾ ਫਗਵਾੜਾ ਹੈ ਨਾ ਜੀ, ਉੱਥੋਂ ਦੀ ਵਿਜੀਲੈਂਸ ਟੀਮ ਨੇ ਇਹਨੂੰ ਗ੍ਰਿਫਤਾਰ ਕੀਤਾ ਹੈ। ਐਸਐਚਓ ਜਤਿੰਦਰ ਕੁਮਾਰ ਦਾ ਨਾਮ ਆ। ਤਾਂ ਗੱਲ ਇਹ ਆ ਕਿ ਇਹ ਬੜੀ ਮੰਦਭਾਗੀ ਗੱਲ ਆ, ਮਾੜੀ ਗੱਲ ਆ, ਜਿਸ ਤਰ੍ਹਾਂ ਐਸਐਚਓ ਹੀ ਨਸ਼ੇ ਦੇ ਮਾਮਲੇ ਨੂੰ ਦਬਾਉਂਦੇ ਆ। ਪ੍ਰਵੀਨ ਜੀ, ਇੱਥੇ ਇੱਕ ਪਿਛਲੇ ਦਿਨੀ ਡੀਐਸਪੀ ਰਵਿੰਦਰ ਮਹਾਜਨ ਨੂੰ ਇਹਨਾਂ ਨੇ ਛਾਪਾ ਮਾਰ ਕੇ ਫੜਨ ਦਾ ਯਤਨ ਕੀਤਾ ਸੀ। ਉਸ ਤੋਂ ਬਾਅਦ ਉਹ ਨਿਕਲ ਗਿਆ ਸੀਗਾ। ਉਹ ਚਲਾ ਗਿਆ ਹਾਈ ਕੋਰਟ ਦੇ ਵਿੱਚ। ਹਾਈ ਕੋਰਟ 'ਚ ਜਦੋਂ ਗਿਆ ਤੇ ਉਸਨੇ ਜਾ ਕੇ ਸ਼ਰੇਆਮ ਕਿਹਾ ਕਿ ਅਸੀਂ ਬੱਦੀ ਤੋਂ ਇੱਕ ਐਸੀ ਫੈਕਟਰੀ ਫੜੀ ਸੀ ਜਿਨ੍ਹਾਂ ਨੇ 7 ਮਹੀਨਿਆਂ 'ਚ 5 ਪਤਾ ਨਹੀਂ 20 ਕਰੋੜ ਕੇ ਪਤਾ ਨਹੀਂ ਜਾਨੀ ਕਰੋੜਾਂ ਚੱਲ ਗੋਲੀਆਂ ਜਿਹੜੀਆਂ ਸੀ ਉਹ ਇਹਨਾਂ ਨੇ ਸਪਲਾਈ ਕੀਤੀਆਂ। ਅਸੀਂ ਜੋ ਡਰੱਗ ਅਧਿਕਾਰੀ ਸੀ ਉਹਨਾਂ ਨੂੰ ਵੀ ਕਿਹਾ ਇਹਨਾਂ ਦਾ ਲਾਇਸੈਂਸ ਕੈਂਸਲ ਕਰੋ। ਤੇ ਜਦ ਮੈਂ ਆ ਕੇ ਪੰਜਾਬ ਦੇ ਇੱਕ ਪੋਲੀਟੀਸ਼ੀਅਨ ਦਾ ਨਾਮ ਲਿਆ ਜੀ, ਤਦ ਮੇਰੇ ਮਗਰ ਪੈ ਗਏ। ਹੁਣ ਉਹ ਮਾਮਲਾ ਹਾਈ ਕੋਰਟ ਨੇ ਸੀਬੀਆਈ ਨੂੰ ਦੇ ਦਿੱਤਾ ਸਰ। ਤੁਸੀਂ ਦੇਖੋ ਕੀ ਚੱਲ ਰਿਹਾ ਪੰਜਾਬ ਵਿੱਚ। ਤਾਂ ਐਸਐਚਓ ਹੈ ਜਿਹੜਾ ਉਹ ਪੈਸੇ ਲੈ ਕੇ ਬੰਦੇ ਛੱਡੀ ਜਾਂਦਾ ਸਰ। ਬਹੁਤ ਰਿਸ਼ਵਤ ਹੈ ਪ੍ਰਵੀਨ ਜੀ, ਬਹੁਤ ਰਿਸ਼ਵਤ ਹੈ। ਰਿਸ਼ਵਤ ਹੀ ਨਹੀਂ, ਦਲਾਲੀ ਬਹੁਤ ਤਗੜੀ ਹੈ। ਲੱਖਾਂ ਰੁਪਈਆ ਲੈ ਲਿਆ ਜਾਂਦਾ, ਗਾਂ ਅੱਧਾ ਦਿੱਤਾ ਜਾਂਦਾ। ਦਲਾਲ ਵੀ ਕਰਪਸ਼ਨ ਤੋਂ ਬੜੇ ਹੱਥ ਧੋਂਦੇ ਆ। ਸੋ ਇਹ ਬਹੁਤ ਖਤਰਨਾਕ ਗੱਲ ਹੈ ਜਨਾਬ ਕਿ ਤੁਸੀਂ ਦੇਖੋ ਕਿ ਇਹਨਾਂ ਦਾ ਐਸਟੀਐਫ ਦਾ ਡੀਐਸਪੀ ਜਾ ਕੇ ਦਾਅਵਾ ਕਰ ਰਿਹਾ ਹੈ ਕਿ ਇਹਨਾਂ ਦੀਆਂ ਸਟੇਜਾਂ ਤੇ ਵਿਰਾਜਮਾਨ ਬੰਦਾ ਜਿਹੜਾ ਹੈ ਉਹ ਇਨਵੋਲਵ ਹੈ। ਜਦੋਂ ਮੈਂ ਨਾਂ ਲਿਆ ਇਹ ਮੈਨੂੰ ਵੀ ਪੈ ਗਏ ਨੇ। ਜੀ ਜੀ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਦੇ ਨਾਲ ਆਪਾਂ ਕਈ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਆ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਗੱਲਬਾਤ ਕਰਾਂਗੇ, ਜਿਨ੍ਹਾਂ ਦੇ ਬਾਰੇ ਗੱਲਬਾਤ ਕਰਾਂਗੇ। ਪੰਜਾਬ ਦਾ ਜਦੋਂ ਕਿਸਾਨੀ ਅੰਦੋਲਨ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਇੱਕ ਬੜੇ ਹੀ ਰੌਸ਼ਨ ਦਿਮਾਗ ਬੰਦੇ ਨੇ ਇਹ ਗੱਲ ਕਹੀ ਸੀਗੀ ਕਿ ਕਿਤੇ ਕਿਸਾਨੀ ਅੰਦੋਲਨ ਦਾ ਮਹਿਕਾਇਆ ਪੰਜਾਬ ਪੋਲੀਟੀਕਲ ਡੈਜ਼ਰਟ ਨਾ ਬਣ ਜਾਵੇ,
ਪੋਲੀਟੀਕਲ ਡੈਜ਼ਰਟ ਤੋਂ ਮਤਲਬ ਉਹਨੇ ਕਿਹਾ ਸੀਗਾ ਕਿ ਸਿਆਸੀ ਰੇਗਿਸਤਾਨ ਨਾ ਬਣ ਜਾਵੇ। ਉਹਨੇ ਕਿਉਂ ਕਿਹਾ ਸੀ ਤੇ ਉਹ ਚੀਜ਼ਾਂ ਅੱਜ ਵਾਪਰ ਕਿਵੇਂ ਰਹੀਆਂ ਨੇ, ਇਹਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਇਸੇ ਦੇ ਨਾਲ। ਜਲਦ ਵਾਪਸੀ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਬੜੀ ਮਾਇਨੇ ਖੇਸ ਆ। ਉਹ ਟਿੱਪਣੀ ਹਾਲਾਤਾਂ ਦੇ ਉੱਤੇ, ਪੰਜਾਬ ਦੇ ਉੱਤੇ, ਪੰਜਾਬੀਆਂ ਦੀ ਤਸਵੀਰ ਦੇ ਉੱਤੇ ਬੜੀ ਢੁਕਵੀਂ ਆ। ਆਪਣੀ ਟਿੱਪਣੀ ਦੇ ਵਿੱਚ ਕਹਿੰਦੇ ਨੇ ਕਿ ਜਿਹੜੇ ਸਿਆਸੀ ਪਾਰਟੀਆਂ ਨੇ ਅੱਜ ਪੰਜਾਬ ਦੀਆਂ ਸਾਰੀਆਂ ਹੀ, ਉਹ ਉਹਨਾਂ ਧਰਮਸ਼ਾਲਾਵਾਂ ਵਰਗੀਆਂ ਬਣ ਚੁੱਕੀਆਂ ਨੇ, ਜਿਨ੍ਹਾਂ ਦੇ ਸਾਰੇ ਦਰਵਾਜ਼ੇ ਟੁੱਟੇ ਪਏ ਨੇ, ਟੁੱਟ ਚੁੱਕੇ ਨੇ। ਮਤਲਬ ਕਿ ਲੀਡਰ ਜਾਂ ਸਿਆਸਤਦਾਨ ਜਦੋਂ ਜੀ ਕਰਦਾ ਆਪਣੀ ਪਾਰਟੀ ਛੱਡ ਕੇ ਦੂਜੀ ਪਾਰਟੀ ਸ਼ਾਮਲ ਹੋ ਜਾਂਦਾ, ਉਹ ਨਾ ਤਾਂ ਆਪਣੀ ਪਾਰਟੀ ਪ੍ਰਤੀ ਜਵਾਬਦੇਹ ਹੈ ਤੇ ਨਾ ਹੀ ਲੋਕਾਂ ਪ੍ਰਤੀ, ਤੇ ਨਾ ਹੀ ਉਹਨਾਂ ਦੀ ਆਤਮਾ ਉਹਨਾਂ ਨੂੰ ਕੋਈ ਝੰਜੋੜਦੀ ਹੈ, ਨਾ ਹੀ ਮੋਰਲ ਗਰਾਊਂਡ ਤੇ ਉਹਨਾਂ ਨੂੰ ਕੀ ਹਲੂਣਾ ਵੱਜਦਾ। ਉਹ ਕਹਿੰਦੇ ਕਿ ਇਹ ਜਿਹੜੇ ਆਤਮਹੀਣੇ ਵਿਅਕਤੀ ਨੇ, ਜਿਨ੍ਹਾਂ ਦੇ ਵਿੱਚ ਕੋਈ ਆਤਮਾ ਨਹੀਂ ਹੈ, ਜਿਨ੍ਹਾਂ ਦੇ ਵਿੱਚ ਕੋਈ ਆਦਰਸ਼ ਨਹੀਂ ਹੈ, ਜਿਨ੍ਹਾਂ ਦੇ ਕੋਲੇ ਕੋਈ ਏਜੰਡਾ ਨਹੀਂ ਹੈ, ਜਿਨ੍ਹਾਂ ਨੂੰ ਪੰਜਾਬ ਦੀ ਜਵਾਨੀ ਦਾ ਕੋਈ ਫਿਕਰ ਨਹੀਂ ਹੈ। ਜੇਕਰ ਜਵਾਨੀ ਦੇ ਫਿਕਰ ਹੁੰਦਾ ਤਾਂ 1980 ਦੇ ਦਹਾਕੇ ਦੇ ਵਿੱਚ ਜੋ ਪੰਜਾਬ ਦੀ ਜਵਾਨੀ ਨਾਲ ਹੋਇਆ, ਉਦੋਂ ਕੀ ਹਾਅ ਦਾ ਨਾਅਰਾ ਮਾਰਦਾ। ਉਸ ਤੋਂ ਬਾਅਦ ਜੋ ਨਸ਼ਿਆਂ ਨਾਲ ਹੋ ਰਿਹਾ, ਉਦੋਂ ਕੀ ਹਾਅ ਦਾ ਨਾਅਰਾ ਮਾਰਦਾ। ਹਾਂ, ਸਹੁੰ ਖਾ ਕੇ ਗੁਟਕਾ ਸਾਹਿਬ ਹੱਥ ਦੇ ਵਿੱਚ ਫੜ ਕੇ ਸਹੁੰ ਖਾਣ ਵਾਲੇ ਵੀ ਤੁਰ ਗਏ। ਇੱਥੋਂ ਉਹ ਵੀ ਲੋਕ ਸਿਆਸਤ ਤੋਂ, ਦੁਨੀਆ ਤੋਂ ਤੁਰ ਗਏ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਤੁਹਾਡਾ ਸਾਰਾ ਕੁਛ ਹੈ ਤੇ ਸਾਨੂੰ ਤੁਸੀਂ ਵੱਡੇ ਤੋਂ ਵੱਡਾ ਅਵਾਰਡ ਦੇ ਦਿਓ ਤੇ ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿ ਤੁਹਾਡਾ ਕਰਨਾ ਕੀ ਹੈ। ਤੇ ਜਦੋਂ ਸੱਤਾ ਹੱਥ ਲੱਗੀ ਉਸ ਤੋਂ ਬਾਅਦ ਕਹਿੰਦੇ ਵੀ ਚਲੋ ਪੁਰਾਣੀਆਂ ਗੱਲਾਂ ਤੇ ਪਾਓ ਮਿੱਟੀ ਤੇ ਹੁਣ ਅੱਗੇ ਵਧੋ। ਇੱਥੇ ਉਹ ਵੀ ਲੋਕ ਅੱਜ ਕੱਲ੍ਹ ਕਾਬਜ਼ ਹੋਏ ਬੈਠੇ ਨੇ, ਕਾਬਜ਼ ਕਹਿ ਲਓ ਜਾਂ ਉਹਨਾਂ ਦਾ ਕੁਰਸੀਆਂ ਤੇ ਜ਼ਰੂਰ ਬੈਠੇ ਨੇ, ਪਰ ਉਹ ਕੰਮਕਾਰ ਕਿਸ ਤਰੀਕੇ ਦਾ ਕਰ ਰਹੇ ਨੇ ਉਹ ਕੁਝ ਦਿਖਾਈ ਨਹੀਂ ਦੇ ਰਿਹਾ। ਜਾਂ ਉਹਨਾਂ ਦੀ ਜੋ ਪਿਛਲੇ ਵਿਰੋਧੀ ਧਿਰ ਦੇ ਵਿੱਚ ਹੁੰਦੇ ਸੀ, ਉਦੋਂ ਏਜੰਡਿਆਂ ਦੀ ਗੱਲ ਕਰਦੇ ਸੀ, ਲੋਕਾਂ ਦੇ ਪ੍ਰਤੀ ਜਵਾਬਦੇਹੀ ਦੀ ਗੱਲ ਕਰਦੇ ਸੀ, ਉਹ ਕਿਤੇ ਨਜ਼ਰ ਨਹੀਂ ਆ ਰਿਹਾ। ਤੇ ਹੁਣ ਉਹ ਲੋਕ ਪੰਜਾਬ ਦੇ ਸਰਬਰਾਹ ਬਣਨਾ ਸੋਚਦੇ ਨੇ। ਉਹ ਕਹਿੰਦੇ ਨੇ ਕਿ ਸਾਨੂੰ ਲੱਗਦਾ ਹੈ ਕਿ ਪੰਜਾਬ ਦੇ ਅਸਲੀ ਜਿਹੜੇ ਸਰਬਰਾਹ ਨੇ, ਅਸਲੀ ਜਿਹੜੇ ਨੀਤੀ ਘਾੜੇ ਨੇ, ਪੰਜਾਬ ਘਾੜੇ ਨੇ, ਉਹ ਪੰਜਾਬ ਦਾ ਕਿਸਾਨ ਹੈ, ਮਜ਼ਦੂਰ ਹੈ, ਮਿਹਨਤਕਸ਼ ਨੌਜਵਾਨ ਆ, ਵਿਦਿਆਰਥੀ ਆ, ਇਮਾਨਦਾਰ ਲੋਕ ਨੇ। ਪਰ ਕਹਿੰਦੇ ਕਿ ਇਹ ਸੱਚ ਜਿਹੜਾ ਬੜਾ ਕੌੜਾ ਹੈ, ਇਹ ਜ਼ਿੰਦਗੀ ਦਾ ਸੱਚ ਹੈ, ਪੰਜਾਬ ਦਾ ਸੱਚ ਹੈ ਕਿ ਪੰਜਾਬ ਦੀ ਆਰਥਿਕਤਾ ਤੇ ਸਿਆਸਤ ਦੀ ਵਾਗਡੋਰ ਉਹ ਕੁਝ ਕੁ ਸਿਆਸਤਦਾਨਾਂ ਦੇ ਹੱਥ ਹੈ, ਜਿਹੜੇ ਕਿ ਮੌਕਾ ਪ੍ਰਸਤ ਨੇ, ਤੇ ਇਹ ਖਤਰਾ ਅਜੇ ਵੀ ਕਾਇਮ ਹੈ। ਉਹ ਕਹਿੰਦੇ ਨੇ ਕਿ ਲੋਕਾਂ ਦੇ ਮਨਾਂ ਦੇ ਵਿੱਚ ਇਹ ਡਰ ਹੈ ਕਿ ਕਿਤੇ ਕਿਸਾਨੀ ਅੰਦੋਲਨ ਦਾ ਮਹਿਕਾਇਆ ਇਸ ਕਰਕੇ ਕਿਉਂਕਿ ਲੋਕਾਂ ਨੇ ਉਸ ਕਿਸਾਨੀ ਅੰਦੋਲਨ ਦੇ ਵਿੱਚ ਸਾਰੀਆਂ ਵਲਗਣਾਂ ਨੂੰ ਪਾਰ ਕਰਕੇ, ਚਾਹੇ ਉਹ ਕਿਸੇ ਦੀ ਕੋਈ ਵਿਚਾਰਧਾਰਕ ਵਲਗਣ ਸੀ, ਚਾਹੇ ਕਿਸੇ ਦੀ ਕੋਈ ਭਾਈਚਾਰਕ ਕਿਸੇ ਤਰੀਕੇ ਦੀ ਵਲਗਣ ਸੀ, ਚਾਹੇ ਕਿਸੇ ਦੀ ਆਰਥਿਕ ਵਲਗਣ ਸੀਗੀ, ਉਹਦੇ 'ਚ ਮਜ਼ਦੂਰ ਵੀ ਸੀਗਾ, ਉਹਦੇ 'ਚ ਕਿਸਾਨ ਵੀ ਸੀ, ਉਹਦੇ 'ਚ ਆੜ੍ਹਤੀਆ ਵੀ ਸੀ, ਉਹਦੇ 'ਚ ਵਪਾਰੀ ਵਰਗ ਵੀ ਸੀਗਾ, ਸਾਰੀਆਂ ਧਿਰਾਂ ਸੀਗੀਆਂ। ਉਹਨਾਂ ਨੇ ਪੰਜਾਬ ਨੂੰ ਮਹਿਕਾਇਆ, ਪੰਜਾਬ ਨੂੰ ਅਹਿਸਾਸ ਕਰਾਇਆ ਕਿ ਜੇਕਰ ਤੁਸੀਂ ਲੜਨਾ ਤਾਂ ਤੁਹਾਨੂੰ ਇਕੱਠੇ ਹੋਣਾ ਪਊਗਾ। ਕਹਿੰਦੇ ਕਿ ਕਿਤੇ ਇਹ ਪੰਜਾਬ ਸਿਆਸੀ ਬੀਆਬਾਨ, ਪੋਲੀਟੀਕਲ ਡੈਜ਼ਰਟ ਨਾ ਬਣ ਜਾਵੇ। ਉਹਨਾਂ ਨੇ ਇੱਕ ਖਦਸ਼ਾ ਜਤਾਇਆ ਸੀਗਾ ਤੇ ਅੱਜ ਅਸੀਂ ਕਿੱਥੇ ਖੜੇ ਹਾਂ? ਅੱਜ ਅਸੀਂ ਉਸ ਥਾਂ ਤੇ ਖੜੇ ਹਾਂ ਜਿੱਥੇ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋ ਰਿਹਾ ਹੈ ਔਰ ਇਹਨਾਂ ਇਲੈਕਸ਼ਨਸ ਦੇ ਵਿੱਚ ਇਹ ਕੋਈ ਏਜੰਡਾ ਨਹੀਂ ਸਾਡਾ ਕਿ ਸਾਡੀਆਂ ਜਿਹੜੀਆਂ ਸੰਸਥਾਵਾਂ ਨੇ ਡੈਮੋਕ੍ਰੈਟਿਕ ਸਿਸਟਮ ਦੇ ਵਿੱਚ ਮੁੱਢਲੀਆਂ ਲੋਕਤੰਤਰ ਦੀ ਮੁੱਢਲੀ ਕੜੀ ਕਿਹਾ ਜਾਂਦਾ ਪੰਜਾਬ ਛੱਡੋ ਪੰਚਾਇਤ ਨੂੰ, ਉੱਥੇ ਉਹਨਾਂ ਦੇ ਅਧਿਕਾਰ ਕੀ ਹੋਣੇ ਚਾਹੀਦੇ ਨੇ ਤੇ ਉਹਨਾਂ ਦੇ ਅਧਿਕਾਰ ਖੇਤਰ ਨੂੰ ਵਧਾਇਆ ਕਿਵੇਂ ਜਾਵੇ, ਕਿਵੇਂ ਪੰਜਾਬ ਦੇ ਨੁਮਾਇੰਦਿਆਂ ਨੂੰ ਜਾਂ ਸਾਡੇ ਪੰਚਾਇਤੀ ਨੁਮਾਇੰਦਿਆਂ ਨੂੰ ਅਫਸਰਾਂ ਦੇ ਦਬਕੇ ਚੋਂ ਕੱਢਿਆ ਜਾਵੇ। ਇਹ ਇੱਕ ਕੌੜਾ ਸੱਚ ਹੋਰ ਵੀ ਆ ਕਿ ਅੱਜ ਜੇ ਸਰਪੰਚ ਤੇ ਮੈਂਬਰ ਤਾਂ ਬਦਨਾਮ ਨੇ ਕਿ ਗ੍ਰਾਂਟਾਂ ਖਾਂਦੇ ਵੀ ਨੇ, ਇਹਦੇ ਵਿੱਚ ਕੋਈ ਦੋ ਰਾਏ ਨਹੀਂ, ਸਾਰੇ ਨਹੀਂ ਖਾਂਦੇ ਮੈਂ ਕਹਿ ਰਿਹਾ। ਉਸ ਤੋਂ ਵੀ ਜ਼ਿਆਦਾ ਗ੍ਰਾਂਟਾਂ ਦੀ ਸ਼ੈਕਾ ਸ਼ਖਾਈ ਉਸ ਤੋਂ ਉਤਲਾ ਅਫਸਰ, ਚਾਹੇ ਉਹ BDPO ਦੇ ਰੂਪ ਦੇ ਵਿੱਚ ਬੈਠਾ ਹੈ, ਚਾਹੇ ਉਹ ਪੰਚਾਇਤ ਸੈਕਟਰੀ ਦੇ ਰੂਪ ਦੇ ਵਿੱਚ ਬੈਠਾ ਤੇ ਚਾਹੇ ਉਹ ਕਿਸੇ ਹੋਰ ਰੂਪ ਦੇ ਵਿੱਚ ਬੈਠਾ ਹੈ, ਪੰਚਾਇਤ ਦੇ ਕੰਮ ਦੇ ਨਾਲ ਵਾਹ ਵਾਸਤਾ ਹੈ। ਉਹ ਅੱਜ ਕੱਲ੍ਹ ਪੰਚਾਇਤੀ ਮੈਂਬਰਾਂ ਨੂੰ ਜਾਂ ਨੁਮਾਇੰਦਿਆਂ ਨੂੰ ਇੱਕ ਦੋ ਕੰਮ ਉਹਨਾਂ ਤੋਂ ਗਲਤ ਕਰਾ ਕੇ ਕਿ ਆਹ ਕਰ ਦਿਓ ਜੀ ਸਰਪੰਚ ਸਾਹਿਬ, ਕੋਈ ਗੱਲ ਨਹੀਂ, ਉਹ ਸਰਪੰਚ ਕਰ ਬਹਿੰਦਾ। ਉਹਨੂੰ ਲੱਗਦਾ ਕਿ ਜਦੋਂ ਕੋਈ ਨਵਾਂ ਬੰਦਾ ਆ, ਉਹਨਾਂ ਤੋਂ 4-5 ਕੰਮ ਗਲਤ ਕਰਾ ਕੇ ਫਿਰ ਉਹਨਾਂ ਦੀ ਕਲਰਕੀ ਬਲੈਕਮੇਲਿੰਗ ਕਰਦੇ ਆ। ਬਲੈਕਮੇਲਿੰਗ ਕਿਵੇਂ ਕਿ ਜੀ ਉਹ ਦੇਖ ਲਓ, ਫਿਰ ਨਹੀਂ ਤਾਂ ਤੁਹਾਡਾ ਪੁਰਾਣਾ ਕੰਮ ਉਹਦੀਆਂ ਫਾਈਲਾਂ ਖੁੱਲ੍ਹ ਜਾਣਗੀਆਂ, ਨਹੀਂ ਤਾਂ ਤੁਹਾਡਾ ਐਂ ਹੋ ਜਾਊਗਾ। ਉਹ ਬੰਦਾ ਮਾਤੜ ਹੁੰਦਾ, ਅਗਲਾ ਕਹਿੰਦਾ ਯਾਰ ਕੋਈ ਨਹੀਂ, ਆਪਾਂ 5 ਸਾਲ ਕੱਟਣੇ ਆ, ਛੱਡੋ ਖਹਿੜਾ ਪਾਵੇਂ, ਇਹਨਾਂ ਝੰਜਟ ਪਾਵਾਂਗੇ। ਉਹ ਬਲੈਕਮੇਲਿੰਗ ਕਰਕੇ ਕਿਸੇ ਆਪਦੇ ਪਿੰਡ ਦੇ ਪੰਚਾਇਤ ਸਾਬਕਾ ਸਰਪੰਚ ਨੂੰ ਪੁੱਛ ਲਿਓ ਕਿ ਤੁਹਾਡੇ ਨਾਲ ਜਿਹੜੇ ਅਫਸਰ ਨੇ ਪੰਚਾਇਤੀ ਉਹ ਕਿਵੇਂ ਟਰੀਟ ਕਰਦੇ ਆ। ਉਹਨਾਂ ਨੂੰ ਬਲੈਕਮੇਲ ਕਰਕੇ ਜਾਂ ਕਿਸੇ ਗਲਤ ਕੰਮ ਦੇ ਵਿੱਚ ਫਸਾ ਕੇ ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਆਪਣੇ ਦਰਬਾਰੀ ਵਾਂਗੂ ਟਰੀਟ ਕਰਦੇ ਆ ਕਿ ਜਿਵੇਂ ਅਸੀਂ ਕਵਾਂਗੇ ਉਵੇਂ ਹੋਊਗਾ। ਪੰਜਾਬ ਦੇ ਵਿੱਚ ਵਿਚਰਦੇ ਆ ਇਹ ਜੇ ਕਈ ਪੰਚਾਇਤ ਅਫਸਰਾਂ ਦੇ ਭੁਲੇਖੇ ਕੱਢੇ ਆਪਾਂ, ਬਹੁਤ ਸਾਰੇ, ਜਿਨ੍ਹਾਂ ਨੂੰ ਲੱਗਦਾ ਸੀਗਾ ਕਿ ਅਸੀਂ ਪਤਾ ਨਹੀਂ ਕੀ ਹੈ, ਤੇ ਜਦੋਂ ਉਹਨਾਂ ਨੂੰ ਦੱਸਿਆ ਕਿ ਐਕਟ ਆਹ ਕਹਿੰਦਾ, ਕਾਨੂੰਨ ਆਹ ਕਹਿੰਦਾ, ਤੁਹਾਡਾ ਜਿਹੜਾ ਅਧਿਕਾਰ ਖੇਤਰ ਆ, ਤੁਸੀਂ ਇੱਥੇ ਵਿਧਾਇਕ ਬਣੇ ਫਿਰਦੇ, ਤੁਸੀਂ ਵਿਧਾਇਕ ਨਹੀਂ ਹੈ, ਤੁਸੀਂ ਅਫਸਰ ਹੈ, ਤੁਹਾਡਾ ਕੰਮ ਇੰਨਾ ਕੀ ਹੈ, ਤੁਸੀਂ ਕਿਸੇ ਨੂੰ ਡਾਇਰੈਕਟ ਨਹੀਂ ਕਰ ਸਕਦੇ,
ਤੁਸੀਂ ਕਿਸੇ ਨੂੰ ਤਾਨਾਸ਼ਾਹ ਨਹੀਂ ਬਣ ਕੇ ਤੁਸੀਂ ਕਿਸੇ ਨੂੰ ਹੁਕਮ ਨਹੀਂ ਪਾਸ ਕਰ ਸਕਦੇ ਕਿ ਤੂੰ ਆਹ ਹੀ ਕਰਨਾ, ਤੂੰ ਆਹ ਹੀ ਕਰਨਾ। ਬਹੁਤ ਸਾਰੇ ਅਫਸਰਾਂ ਦੇ ਇਹ ਭੁਲੇਖੇ ਦੂਰ ਕੀਤੇ ਔਰ ਹਲੇ ਵੀ ਬਥੇਰੇ ਹੋਣਗੇ। ਆਪਾਂ ਤਾਂ ਉੱਥੇ ਦੂਰ ਕਰ ਸਕਦੇ ਨਾ ਜਿੱਥੇ ਆਪਾਂ ਵਿਚਰ ਰਹੇ ਹਾਂ। ਸੋ ਉਸ ਤੋਂ ਬਾਅਦ ਹੁਣ ਕੀ ਹੋ ਰਿਹਾ, ਇਸ ਟਾਈਮ ਬਹੁਤ ਸਾਰੇ ਪਿੰਡਾਂ ਦੀਆਂ ਪੰਚਾਇਤਾਂ ਬਾਰੇ ਇਹ ਕਿਹਾ ਜਾ ਰਿਹਾ ਕਿ ਗੈਂਗਸਟਰ ਫੋਨ ਕਰ ਰਹੇ ਨੇ। ਇੱਕ ਪੰਚਾਇਤ, ਸਾਬਕਾ ਪੰਚਾਇਤ ਮੰਤਰੀ ਜਿਨ੍ਹਾਂ ਕੋਲੇ ਹੁਣੇ ਮਹਿਕਮਾ ਨਹੀਂ ਹੈ, ਜ਼ਮੀਨਾਂ ਛਡਾਉਣ ਦੇ ਮਾਮਲੇ ਦੇ ਵਿੱਚ ਉਹ ਬਹੁਤ ਘਿਰੇ ਫਿਰਦੇ ਨੇ ਔਰ ਸੋਸ਼ਲ ਮੀਡੀਆ ਤੇ ਉਹਨਾਂ ਦੀ ਆਡੀਓ ਬਹੁਤ ਵਾਇਰਲ ਹੋ ਰਹੀ ਹੈ। ਉਹਨਾਂ ਦੇ ਬਾਰੇ ਕਿਹਾ ਜਾ ਰਿਹਾ ਕਿ ਉਹਨਾਂ ਨੇ ਇੱਕ ਪੰਚਾਇਤ ਦੇ ਮਾਮਲੇ 'ਚ ਧਮਕੀ ਭਰੇ ਲਹਿਜੇ 'ਚ ਇਹ ਗੱਲ ਕਹੀ ਕਿ ਤੁਸੀਂ ਪੰਚਾਇਤ ਐਤਕੀ ਛੱਡੋ, ਨਹੀਂ ਤਾਂ ਫਲਾਂ ਗੈਂਗਸਟਰ ਦਾ ਫੋਨ ਆ ਜਾਊਗਾ, ਨਹੀਂ ਤਾਂ ਤੁਹਾਨੂੰ ਐਂ ਕਰ ਦਿਆਂਗੇ। ਜਦੋਂ ਇਹ ਮਸਲਾ ਹਾਈ ਕੋਰਟ ਦੇ ਵਿੱਚ ਗਿਆ, ਪੰਜਾਬ ਦੇ ਜਿਹੜੇ ਐਡਵੋਕੇਟ ਜਨਰਲ ਨੇ ਉਹਨਾਂ ਨੂੰ ਕਹਿਣੀ ਪਈ ਇਹ ਗੱਲ ਹਾਈ ਕੋਰਟ ਦੇ ਵਿੱਚ ਖੜ ਕੇ ਕਿ ਜੀ ਅਸੀਂ ਭਰੋਸਾ ਦਿੰਦੇ ਹਾਂ, ਅਸੀਂ ਅੰਮ੍ਰਿਤਸਰ ਸਾਹਿਬ ਦੇ SSP ਨੂੰ ਕਵਾਂਗੇ ਕਿ ਜਿਹੜੀ ਇਹ ਧਿਰ ਹਾਈ ਕੋਰਟ ਦੇ ਵਿੱਚ ਪਹੁੰਚੀ ਹੈ, ਅਦਾਲਤ ਦੇ ਵਿੱਚ ਪਹੁੰਚੀ ਹੈ, ਉਸ ਧਿਰ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਇਹ ਗੱਲਾਂ ਕਿਤੋਂ ਬਣਾਈਆਂ ਨਹੀਂ ਹੈ, ਇੱਥੇ ਸਟੂਡੀਓ 'ਚ ਬਹਿ ਕੇ ਨਹੀਂ ਆਪਾਂ ਕਰ ਰਹੇ। ਇਹ ਗੱਲਾਂ ਕਿਤੋਂ ਜੋੜੀਆਂ ਨਹੀਂ ਹੈ ਕਿ ਕਹਾਣੀ ਆਈ ਕੋਈ ਦਿਮਾਗ ਦੇ ਵਿੱਚ ਤੇ ਉਸ ਤੋਂ ਬਾਅਦ ਉਹਨੂੰ ਇਹ ਰੂਪ ਦਿੱਤਾ। ਇਹ ਗੱਲਾਂ ਪੰਜਾਬ ਦੇ ਵਿੱਚ ਵਾਪਰੀਆਂ ਨੇ ਘਟਨਾ ਦੇ ਰੂਪ ਦੇ ਵਿੱਚ ਔਰ ਕੁਝ ਘੰਟਿਆਂ ਤੱਕ ਸਾਰੀਆਂ ਵੈਬਸਾਈਟਾਂ ਜਾਂ ਹੋਰ ਥਾਂ, ਕੁਝ ਥਾਂ ਤੇ ਹੈ ਵੀ ਹੈ, ਹੌਲੀ ਹੌਲੀ ਇਹ ਸਾਰੇ ਕਿਤੇ ਵਾਇਰਲ ਹੋ ਜਾਣੀ ਹੈ। ਅਸੀਂ ਪੰਜਾਬੀ ਮਿਹਨਤਕਸ਼ ਲੋਕ ਹਾਂ, ਸਿੱਧੇ ਪੱਧਰੇ ਲੋਕ ਹਾਂ, ਅਸੀਂ ਪੰਜਾਬੀ ਸਾਦੇ ਬੰਦੇ ਹਾਂ, ਪਰ ਸਾਨੂੰ ਮੌਕਾ ਪ੍ਰਸਤ ਸਿਆਸਤਦਾਨਾਂ ਨੇ ਤੇ ਭ੍ਰਿਸ਼ਟ ਸਿਆਸਤ ਨੇ ਸਾਨੂੰ ਪਹਿਲਾਂ ਤਾਂ ਪਾਰਟੀਆਂ ਦੇ ਵਿੱਚ ਵੰਡ ਦਿੱਤਾ, ਉਸ ਤੋਂ ਬਾਅਦ ਇਹਨਾਂ ਇਲੈਕਸ਼ਨਾਂ ਦੇ ਵਿੱਚ ਵੰਡ ਕੇ ਸਾਡੀ ਭਾਈਚਾਰਕ ਸਾਂਝ ਵੀ ਤੋੜ ਦਿੱਤੀ। ਇੱਕ ਪਿੰਡ ਦੀ ਖਬਰ ਸਾਂਝੀ ਕੀਤੀ ਸੀ ਨਾ, ਜਿੱਥੇ ਮੋਹਾਲੀ ਦਾ ਪਿੰਡ ਆ ਤੇ ਉੱਥੇ ਉਹ ਕਹਿੰਦੇ ਸਾਨੂੰ ਹਜੇ ਤੱਕ ਕਿਸੇ ਸਿਆਸਤਦਾਨ ਨੇ, ਹਰ ਵਾਰ ਉਹ ਪਿੰਡ ਸਰਬਸੰਮਤੀ ਕਰਦਾ, ਉਹ ਕਹਿੰਦੇ ਸਾਨੂੰ ਕਿਸੇ ਸਿਆਸਤਦਾਨ ਨੇ ਹਾਲੇ ਤੱਕ ਸ਼ਾਬਾਸ਼ੀ ਨਹੀਂ ਦਿੱਤੀ। ਮਤਲਬ ਸ਼ਾਬਾਸ਼ੀ ਦੇਣ ਕਿਉਂ? ਇਹਨਾਂ ਦਾ ਰੋਟੀ ਪਾਣੀ ਬੰਦ ਹੁੰਦਾ। ਜੇ ਤੁਸੀਂ ਲੜੋਗੇ ਨਹੀਂ, ਇਹਨਾਂ ਤੋਂ ਫੋਨ ਕਿੱਥੇ ਕਰਾਓਗੇ? ਤੁਸੀਂ ਥਾਣੇ ਨਹੀਂ ਜਾਓਗੇ, ਕਚਹਿਰੀਆਂ ਨਹੀਂ ਜਾਓਗੇ, ਵਕੀਲਾਂ ਦੇ ਨਹੀਂ ਫੀਸਾਂ ਭਰੋਗੇ। ਜੇ ਤੁਸੀਂ ਥਾਣੇ ਕਚਹਿਰੀ ਨਾ ਗਏ ਤਾਂ ਲੀਡਰ ਦਾ ਫੋਨ ਕਿਹਨੇ ਖੜਕਾਉਣਾ? ਲੀਡਰ ਕੋਲੇ ਜਾਣਾ ਕਿਹਨੇ? ਉਹਨੂੰ ਪੁੱਛੂ ਕੌਣ? ਜਦੋਂ ਤੁਸੀਂ ਲੜਨੋਂ ਹਟ ਗਏ, ਤੁਸੀਂ ਸੰਗਠਿਤ ਹੋ ਗਏ, ਤਾਂ ਫਿਰ ਤਾਂ ਤੁਸੀਂ ਹੱਕ ਮੰਗਣ ਲੱਗ ਪਓਗੇ। ਫਿਰ ਤਾਂ ਤੁਸੀਂ ਕਹੋਗੇ ਕਿ ਭਾਈ ਆ ਸਾਡੇ ਸਕੂਲ ਵਾਸਤੇ, ਸਾਡੇ ਗਰਾਊਂਡ ਵਾਸਤੇ, ਸਾਡੀ ਗਲੀ ਵਾਸਤੇ, ਸਾਡੇ ਹੋਰ ਕੰਮਾਂ ਵਾਸਤੇ ਇੰਨਾ ਪੈਸਾ ਆਇਆ ਸੀ, ਦੱਸ ਤੂੰ ਕਿੱਥੇ ਲਾ ਦਿੱਤਾ? ਦੱਸ ਤੂੰ ਕਿਉਂ ਇਹ ਕੰਮ ਕੀਤਾ? ਫਿਰ ਤੁਸੀਂ ਕਹੋਗੇ ਕਿ ਭਾਈ ਨਸ਼ਾ ਰੁਕਣਾ ਚਾਹੀਦਾ, ਫਿਰ ਤਾਂ ਤੁਸੀਂ ਬਹੁਤ ਹੱਕ ਮੰਗੋਗੇ। ਸੋ ਉਹਨਾਂ ਦਾ ਤਾਂ ਰੋਟੀ ਜਿਹੜਾ ਪਾਣੀ ਉਹ ਤੁਹਾਡੀ ਲੜਾਈ 'ਚੋਂ ਚੱਲਦਾ ਔਰ ਇਸੇ ਕਰਕੇ ਪਾਰਟੀਆਂ ਨੂੰ ਧਰਮਸ਼ਾਲਾਵਾਂ ਦੇ ਨਾਲ ਜੋੜ ਕੇ ਦੇਖਿਆ ਸੀ, ਉਹਨਾਂ ਧਰਮਸ਼ਾਲਾਵਾਂ ਦੇ ਨਾਲ ਜਿਨ੍ਹਾਂ ਦੇ ਦਰਵਾਜ਼ੇ ਟੁੱਟੇ ਪਏ ਆ। ਮਤਲਬ ਜਦੋਂ ਜੀ ਕਰਦਾ ਕੋਈ ਆ ਜਾਵੇ, ਕੋਈ ਲੋਕਾਂ ਪ੍ਰਤੀ ਜਵਾਬਦੇਹੀ ਨਹੀਂ, ਕੋਈ ਸਿਧਾਂਤ ਨਹੀਂ, ਕੋਈ ਐਥਿਕਸ ਨਹੀਂ, ਕੋਈ ਮੋਰਲ ਗਰਾਊਂਡ ਨਹੀਂ ਔਰ ਜਦੋਂ ਜੀ ਕੀਤਾ ਕੁਰਸੀ ਤੇ ਕਾਬਜ਼ ਵੀ ਹੋ ਗਏ, ਲੋਕਾਂ ਨੇ ਬਹੁਮਤ ਵੀ ਦੇਤਾ, ਇੰਨੇ MLA ਵੀ ਜਿਤਾ ਲਏ, ਪਰ ਹੋ ਫਿਰ ਕੁਛ ਨਹੀਂ ਰਿਹਾ। ਕਮਾਲ ਦੀ ਗੱਲ ਹੈ ਇਹ। ਕਿੰਨਾ ਵਰਤਾਰਿਆਂ ਦੇ ਵਿੱਚੋਂ ਸਾਨੂੰ ਲੰਘਣਾ ਪੈ ਰਿਹਾ। ਅਸੀਂ ਹਰ ਵਾਰ ਉਮੀਦ ਕਰਦੇ ਹਾਂ, ਅਸੀਂ ਹਰ ਵਾਰ ਜਦੋਂ ਸਾਡੇ ਤੇ ਸਰਕਾਰੀ ਜ਼ਬਰ ਹੋਇਆ, ਜਦੋਂ ਸਾਨੂੰ ਗੋਲੀਆਂ ਨਾਲ ਭੁੰਨਿਆ ਗਿਆ, ਅਸੀਂ ਉਮੀਦ ਕੀਤੀ ਕਿ ਫਲਾਂ ਬੰਦਾ ਆਊਗਾ ਤੇ ਉਹ ਸਾਡੀ ਜਾਨ ਬਚਾਊਗਾ। ਉਹ ਵੀ ਇਸ ਤਰ੍ਹਾਂ ਹੀ ਲੰਘ ਗਿਆ, ਉਹਦਾ ਰਾਜ ਵੀ ਇਸ ਤਰ੍ਹਾਂ ਹੀ ਲੰਘ ਗਿਆ। ਫਿਰ ਕੋਈ ਬੰਦਾ ਆਇਆ ਪਾਣੀਆਂ ਦਾ ਰਾਖਾ ਬਣ ਕੇ ਆ ਗਿਆ, ਉਹਦਾ ਰਾਜ ਵੀ ਵੇਖ ਲਿਆ। ਫਿਰ ਕੋਈ ਬੰਦਾ ਇਨਕਲਾਬੀ ਬਣ ਕੇ ਆ ਗਿਆ, ਉਹਦਾ ਰਾਜ ਵੀ ਵੇਖ ਲਿਆ। ਸੋ ਜਿੰਨਾ ਚਿਰ ਅਸੀਂ ਪੰਜਾਬੀ ਆਪਸ ਵਿੱਚ ਲੜਨ ਭਿੜਨੋਂ, ਆਪਸ ਵਿੱਚ ਦੀ ਚੌਧਰ ਦੀ ਖਾਤਰ ਸਿਰ ਪਾੜਨੋਂ ਨਹੀਂ ਹਟਦੇ, ਉਹਨਾਂ ਚਿਰ ਆਪਾਂ ਇਹਨਾਂ ਨੂੰ ਜਵਾਬਦੇਹ ਨਹੀਂ ਕਰ ਸਕਦੇ ਤੇ ਜਿੰਨਾ ਚਿਰ ਆਪਾਂ ਇਹਨਾਂ ਨੂੰ ਜਵਾਬਦੇਹ ਨਹੀਂ ਕਰ ਸਕਦੇ, ਉਹਨਾਂ ਚਿਰ ਅਸੀਂ ਲੁੱਟੇ ਜਾਵਾਂਗੇ। ਅੱਜ ਪੰਜਾਬ ਦੇ ਵਿੱਚ ਮਾਈਨਿੰਗ ਦਾ ਮਾਮਲਾ ਤੁਸੀਂ ਦੇਖੋ, ਦੋਹਰੇ ਮਾਪਦੰਡ ਕਿਵੇਂ ਆ। ਇੱਕ ਪਾਸੇ ਪੰਜਾਬ ਦਾ ਰਾਜਪਾਲ ਸਰਹੱਦੀ ਇਲਾਕਿਆਂ ਦਾ ਦੌਰਾ ਕਰਦਾ, ਜਿਹੜਾ ਕਿ ਉਹ ਕਰ ਨਹੀਂ ਸਕਦਾ ਕਾਨੂੰਨ ਦੇ ਮੁਤਾਬਕ। ਉਹ ਜਾ ਕੇ ਕਹਿੰਦਾ ਕਿ ਇੱਥੇ ਜੀ ਮਾਈਨਿੰਗ ਹੈ ਤੇ ਜੇਕਰ ਜੰਗ ਲੱਗ ਗਈ ਤਾਂ BSF ਲੰਘੂਗੀ ਕਿੱਧਰ ਦੀ, ਲੜਨਗੇ ਕਿਵੇਂ? ਤੇ ਉਹੀ ਮਾਮਲੇ ਦੇ ਵਿੱਚ ਜਦੋਂ ਹਾਈ ਕੋਰਟ ਦੇ ਵਿੱਚ ਉਹ ਮਸਲਾ ਜਾਂਦਾ ਜਾਂ ਜਦੋਂ ਇਹ ਗੱਲ ਕਹੀ ਜਾਂਦੀ ਕਿ ਮਾਈਨਿੰਗ ਰੋਕਣੀ ਚਾਹੀਦੀ ਹੈ, ਤਾਂ ਜਿਹੜੇ ਮਾਈਨਿੰਗ ਨਾਲ ਜੁੜੇ ਲੋਕ ਨੇ ਉਹ ਕਹਿੰਦੇ ਪੰਜਾਬ ਦੇ ਵੱਸ ਦੀ ਗੱਲ ਨਹੀਂ, ਇਹ ਦਿੱਲੀਓਂ ਚੱਲਦੀ ਹੈ। ਤੇ ਜੇਕਰ ਦਿੱਲੀ 'ਚ ਪੈਸਾ ਜਾ ਰਿਹਾ ਮਾਈਨਿੰਗ ਦਾ, ਖੁਰਚਿਆ ਪੰਜਾਬ ਜਾ ਰਿਹਾ, ਖੰਗਾਲਿਆ ਪੰਜਾਬ ਜਾ ਰਿਹਾ, ਹੌਲੀ ਹੌਲੀ ਸਾਡਾ ਜਿਹੜਾ ਇੱਕ ਈਕੋ ਸਿਸਟਮ ਹੈ ਕੁਦਰਤ ਦਾ, ਜੇਕਰ ਪਹਾੜ ਖੁਰਚੇ ਗਏ, ਜੇਕਰ ਪਹਾੜਾਂ ਦੇ ਵਿੱਚੋਂ ਇਸੇ ਤਰ੍ਹਾਂ ਮਾਈਨਿੰਗ ਚੱਲਦੀ ਰਹੀ, ਦਰਿਆਵਾਂ ਦੇ ਵਿੱਚੋਂ ਚੱਲਦੀ ਰਹੀ, ਤਾਂ ਉਹ ਜਿਹੜਾ ਇੱਕ ਈਕੋ ਸਿਸਟਮ ਹੈ, ਕੁਦਰਤੀ ਸਿਸਟਮ ਹੈ, ਉਹ ਵੀ ਪ੍ਰਭਾਵਿਤ ਹੋਊਗਾ ਤੇ ਸਾਡਾ ਜਿਹੜਾ ਢਾਂਚਾ, ਪਿੰਡਾਂ ਦੀਆਂ ਸੜਕਾਂ ਟੁੱਟ ਰਹੀਆਂ ਨੇ, ਹਾਲੇ ਤਾਂ ਕੁਛ ਕੁ ਨੇ, ਹੌਲੀ ਹੌਲੀ ਇਹ ਵੀ ਤਬਾਹ ਹੋ ਜਾਊਗਾ। ਤੇ ਸੜਕੀ ਢਾਂਚਾ ਸਾਡਾ ਟੁੱਟ ਗਿਆ ਤੇ ਸਾਨੂੰ RDF ਮਿਲਿਆ ਨਾ ਕੇਂਦਰ ਤਰਫੋਂ, ਫਿਰ ਅਸੀਂ ਕਿਵੇਂ ਬਣਾਵਾਂਗੇ? ਅਸੀਂ ਕਿੱਧਰ ਨੂੰ ਜਾਵਾਂਗੇ? ਤੇ ਥਾਂ ਥਾਂ ਤੇ ਖੱਡਾਂ, ਥਾਂ ਥਾਂ ਤੇ ਰੇਤੇ ਦੀ ਮਾਈਨਿੰਗ, ਦਰਿਆਵਾਂ ਦੇ ਵਿੱਚ ਕੀ, ਹੋਰ ਥਾਵਾਂ ਦੇ ਉੱਤੇ ਕੀ, ਜਾਇਜ਼ ਨਜਾਇਜ਼ ਸਾਰਾ ਕੁਛ, ਤੇ ਇਹਦਾ ਪੈਸਾ ਉਹ ਜਾ ਰਿਹਾ ਦਿੱਲੀ ਨੂੰ।
ਔਰ ਇਹਦੇ ਬਾਰੇ ਪੰਜਾਬ ਦਾ ਕੋਈ ਸਿਆਸਤਦਾਨ ਬੋਲ ਨਹੀਂ ਰਿਹਾ, ਕਿਉਂਕਿ ਅਕਾਲੀ ਬੋਲਣਗੇ ਦੋਸ਼ ਉਹਨਾਂ ਤੇ ਲੱਗਦੇ ਰਹੇ ਨੇ, ਕਾਂਗਰਸੀ ਬੋਲਣਗੇ ਉਹਨਾਂ ਦੇ ਆਪ ਤੇ ਦੋਸ਼ ਲੱਗਦੇ ਰਹੇ ਨੇ ਮਾਈਨਿੰਗ ਦੇ, ਤੇ ਜੇਕਰ ਹੁਣ ਵਾਲੇ ਬੋਲਣਗੇ ਤਾਂ ਹੁਣ ਵਾਲਿਆਂ ਦੇ ਵਿੱਚੋਂ ਵੀ ਤਾਂ ਕਈਆਂ ਤੇ ਲੱਗ ਹੀ ਰਹੇ ਨੇ ਨਾ। ਇਹ ਕਿਹੜਾ ਅਪੈਜ ਨੇ। ਇੱਕ ਤਹਿਸੀਲਦਾਰ ਨੇ ਸਵੇਰੇ ਤੜਕੇ ਜਾ ਕੇ, ਆਪਣਾ ਸਮਾਂ ਸਮਾਪਤੀ ਵੱਲ ਹੈ, ਉਹ ਗੂਗਲ ਤੇ ਖਬਰ ਪਈ ਔਰ ਕਿਸੇ ਇੱਕ YouTube ਚੈਨਲ ਨੇ ਕੀਤੀ, ਪ੍ਰਿੰਟ ਦੇ ਵਿੱਚ ਉਹ ਖਬਰ ਵੀ ਨਹੀਂ ਸੀਗੀ। ਉਹ ਕਹਿੰਦਾ ਤਹਿਸੀਲਦਾਰ ਚਲਾ ਗਿਆ ਇੱਕ, ਉਹਨੇ ਜਾ ਕੇ ਸਾਰਾ ਕੁਝ ਜ਼ਬਤ ਕਰ ਲਿਆ ਜੋ ਮਸ਼ੀਨਰੀ ਉੱਥੇ ਚੱਲ ਰਹੀ ਸੀ। ਜਦੋਂ ਉਹਨੇ ਤਹਿਕੀਕਾਤ ਕੀਤੀ, ਜਾਂਚ ਕੀਤੀ, ਤਾਂ ਮਾਮਲਾ ਪੰਜਾਬ ਦੇ ਮੰਤਰੀ ਨਾਲ ਨਹੀਂ ਸੀ ਜੁੜਿਆ ਹੋਇਆ, ਮਾਮਲਾ ਪੰਜਾਬ ਦੇ MLA ਨਾਲ ਨਹੀਂ ਜੁੜਿਆ ਹੋਇਆ ਸੀ, ਮਾਮਲਾ ਪੰਜਾਬ ਦੇ ਇੱਕ ਅਫਸਰ ਨਾਲ ਜੁੜਿਆ। ਤੇ ਜਦੋਂ ਤਹਿਕੀਕਾਤ ਕੀਤੀ ਗਈ ਤਾਂ ਉਹ ਹਿਮਾਚਲ ਦਾ ਇੱਕ ਬੰਦਾ ਪੰਜਾਬ ਦੇ ਇਲਾਕੇ ਚੋਂ ਮਾਈਨਿੰਗ ਕਰਵਾ ਰਿਹਾ ਸੀ। ਕੋਈ ਬੰਦਾ ਮੰਨ ਸਕਦਾ ਇਹ ਗੱਲ? ਹਿਮਾਚਲ ਦਾ MLA। ਕਮਾਲ ਦੀ ਗੱਲ ਆ, ਸਾਨੂੰ ਆਪਣੇ ਨੇ ਤਾਂ ਲੁੱਟਿਆ ਹੀ ਲੁੱਟਿਆ, ਆਪਣੇ ਤਾਂ ਸਾਨੂੰ ਜਿਹੜੇ ਚੁਣੇ ਸੀ ਇਸ ਉਹ ਤਾਂ ਲੁੱਟ ਹੀ ਰਹੇ ਆ। ਦੂਜੇ ਰਾਜਾਂ ਦੇ ਜਿੱਥੇ ਉਹ ਕਿਤੇ ਉਹਨਾਂ ਦਾ ਦਾ ਲੱਗਦਾ, ਮਤਲਬ ਉਹਨਾਂ ਨੂੰ ਲੱਗਦਾ ਸੀਗਾ ਕਿ ਸ਼ਾਇਦ ਹੱਦ ਹਿਮਾਚਲ ਦੀ ਹੈ, ਪਰ ਉਹ ਪੰਜਾਬ ਦੇ ਵਿੱਚੋਂ ਮਾਈਨਿੰਗ ਕਰ ਰਹੇ ਸੀ। ਬਾਅਦ ਦੇ ਵਿੱਚ ਜਦੋਂ ਪੰਜਾਬ ਦੇ ਤਹਿਸੀਲਦਾਰ ਨੇ, ਪੰਜਾਬ ਦੇ ਇੱਕ ਅਫਸਰ ਨੇ ਜਾ ਕੇ ਫੜਿਆ ਤਾਂ ਪਤਾ ਲੱਗਿਆ ਕਿ ਇੱਥੋਂ ਦਾ ਹੀ ਇੱਕ ਅਫਸਰ ਸੀ ਜਿਹੜਾ ਮਿਲਿਆ ਹੋਇਆ ਸੀ, ਉਹਨਾਂ ਨੂੰ ਦੱਸਦਾ ਸੀਗਾ ਕਿ ਫਲਾਂ ਟੀਮ ਫਲਾਂ ਸਮੇਂ ਆਊਗੀ, ਉਸ ਤੋਂ ਪਹਿਲਾਂ ਪਹਿਲਾਂ ਆਪਣੀ ਮਸ਼ੀਨਰੀ ਸਮੇਟ ਲਿਓ। ਆਹ ਤਾਂ ਸਾਡੇ ਹਾਲ ਹੈ, ਵਾੜ ਹੀ ਖੇਤ ਨੂੰ ਖਾ ਰਹੀ ਹੈ। ਸੋ ਪਰ ਆਪਾਂ ਗੱਲ ਚੱਲੀ ਸੀ ਪੰਚਾਇਤੀ ਚੋਣਾਂ ਤੋਂ, ਪਰ ਆਪਾਂ ਗੱਲਾਂ ਬਾਤਾਂ ਕਰਦੇ ਕਰਦੇ ਪੰਜਾਬ ਦੇ ਸੁਤੰਤਰ ਬਾਰੇ ਗੱਲ ਕਰਦੇ ਕਰਦੇ ਅੱਗੇ ਨਿਕਲ ਗਏ। ਪੰਜਾਬੀ ਰੇਡੀਓ USA ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।